ਜਿਹੜੇ ਹਰ ਵੇਲੇ ਕੌਮ ਦੀ ਲੜਾਈ ਨੂੰ ਹਰਾਉਣ ਵਿੱਚ, ਕੌਮ ਦੇ ਹਿੱਤਾਂ ਦੇ ਉਲਟ ਚੱਲਣ ਦੇ ਵਿੱਚ ਆਪਦੇ ਆਪ ਨੂੰ ਬੜੇ ਬੱਬਰ ਸ਼ੇਰ ਸਮਝਦੇ ਆ। ਉਹਨਾਂ ਨੇ ਇਹ ਵੀ ਗੱਲ ਬੜੀ ਪ੍ਰਚਾਰੀ ਹੋਈ ਹੈ ਕਿ ਆ ਜਿਹੜੇ ਖਾਲਸਾਈ ਸਿਧਾਂਤ ਦੀ ਗੱਲ ਕਰਦੇ ਹਨ, ਜਿਹੜੇ ਖਾਲਸਾਈ ਇਤਿਹਾਸ ਦੀ ਗੱਲ ਕਰਦੇ ਆ, ਜਿਹੜੇ ਖਾਲਿਸਤਾਨ ਦੀ ਗੱਲ ਕਰਦੇ ਆ, ਜੇ ਇਹ ਨਾ ਹੋਣ ਤਾਂ ਸਮੱਸਿਆ ਹੀ ਕੋਈ ਨਹੀਂ। 1947 ਤੋਂ 1984 ਦੇ ਮੌਕੇ ਨਾ ਤਾਂ ਉਦੋਂ ਖਾਲਸਾਈ ਸੱਭਿਆਚਾਰ ਦੀ ਕੋਈ ਗੱਲ ਕਰਨ ਵਾਲਾ ਅੱਜ ਵਾਂਗੂ ਸੀ ਤੇ ਨਾ ਕੋਈ ਖਾਲਿਸਤਾਨ ਦੀ ਗੱਲ ਕਰਨ ਵਾਲਾ ਸੀ। ਤੇ ਉਦੋਂ ਤੁਹਾਡੇ ਜੁੱਤੀਆਂ ਕਿਉਂ ਪੈਂਦੀਆਂ ਰਹੀਆਂ? ਉਦੋਂ ਤੁਹਾਡੇ ਨਾਲ ਕਪੱਤ ਕਿਉਂ ਹੁੰਦੀ ਰਹੀ? ਕਦੇ ਤੁਹਾਡੀ ਬੋਲੀ ਤੇ ਹਮਲਾ, ਕਦੇ ਟਟਪੂੰਜੀਏ ਜਿਹੜੇ ਨੇ ਨਰਕਧਾਰੀ ਗੁਰਵਚਨੇ ਵਰਗੇ ਉਹਨਾਂ ਨੂੰ ਛੱਡਤਾ, ਜਿਹੜੇ ਦਰਬਾਰ ਸਾਹਿਬ, ਅੰਮ੍ਰਿਤਸਰ, ਅਕਾਲ ਤਖਤ ਸਾਹਿਬ, ਗੁਰਬਾਣੀ, ਗੁਰੂ ਸਾਹਿਬਾਨ, ਕਿਹੜੀ ਚੀਜ਼ ਆ ਜਿਹੜੇ ਉੱਤੇ, ਜਿਹੜੇ ਸੰਕਲਪ ਉੱਤੇ ਜਾਂ ਜਿਹੜੀ ਗੱਲ ਦੇ ਉੱਤੇ ਉਹਨੇ ਅਟੈਕ ਨਾ ਕੀਤਾ ਹੋਵੇ। ਕਮਾਲ ਦੀ ਬਾਤ ਆ, ਜੇ ਕੋਈ ਸਿੱਖ ਸਿੱਖੀ ਦੀ ਬਾਤ ਪਾਵੇ ਉਹ ਕੱਟੜ ਆ, ਤੇ ਜੇ ਕੋਈ ਸਿੱਖ ਰਲਿਆ ਮਿਲਿਆ ਜਾਂ ਫਿਰ ਕਹਿੰਦੇ ਬਹੁਤ ਵਧੀਆ, ਕੇਸਾਧਾਰੀ ਹਿੰਦੂ ਬਣੋ ਤੇ ਨਜ਼ਾਰੇ ਲੋਕ ਕਹਿੰਦੇ ਬਹੁਤ ਚੰਗਾ। ਸਾਡੇ ਧਰਮ ਦਾ, ਸਾਡੇ ਸਿਧਾਂਤ ਦਾ ਹਿੰਦੂਇਜ਼ਮ ਨੂੰ ਪੂਰਾ ਖਤਰਾ, ਤੇ ਉਹ ਕਾਹਤੋਂ ਬਖਸ਼ਣਗੇ ਜਿੱਥੋਂ? ਤੇ ਜਦੋਂ ਤੁਸੀਂ ਪ੍ਰਪੱਕ ਹੋਵੋਗੇ ਤੁਹਾਨੂੰ ਕੱਟੜ ਕਹਿਣਗੇ। ਉਹਨਾਂ ਦਾ ਕਹਿਣਾ ਹੀ ਆ ਵੀ ਤੁਸੀਂ ਕੱਟੜ ਹੋ। ਜਿਹੜਾ ਹਿੰਦੂ ਆਪਦੇ ਧਰਮ 'ਚ ਪ੍ਰਪੱਕ ਹੋਵੇ ਉਹਨੂੰ ਕਦੇ ਕਿਸੇ ਹਿੰਦੂ ਨੇ ਕਿਹਾ ਵੀ ਤੂੰ ਕੱਟੜ ਆ? ਸੋ ਸਾਡਾ ਧਰਮ ਸਾਨੂੰ ਕਿਸੇ ਨੂੰ, ਦੂਜੇ ਧਰਮ ਨੂੰ ਜਾਂ ਧਰਮ ਦੇ ਅਸੂਲਾਂ ਨੂੰ ਨਫ਼ਰਤ ਕਰਨੀ ਨਹੀਂ ਸਿਖਾਉਂਦਾ। ਹਾਂ, ਸਾਨੂੰ ਸਾਡੇ ਅਸੂਲ ਪਿਆਰੇ ਨੇ। ਹੁਣ ਸਾਤੋਂ ਆਸ ਕੀਤੀ ਜਾ ਰਹੀ ਆ ਕਿ ਤੁਸੀਂ ਆਪਦੇ ਅਸੂਲ ਛੱਡ ਦਿਓ ਜੀ, ਫਿਰ ਕੀ ਹੋਇਆ? ਤੁਸੀਂ ਕੱਟੜ ਬਣ ਗਏ। ਸੋ ਅਸਲ ਵਿੱਚ ਇਹ ਆ ਕਿ ਸਾਡੀ ਕੌਮ ਦਾ ਇੱਕ ਹਿੱਸਾ ਜਿਹੜਾ ਦਿਲੋਂ ਪੂਰਾ ਹਾਰ ਚੁੱਕਿਆ, ਹੰਭ ਚੁੱਕਿਆ, ਮੌਕਾ ਪ੍ਰਸਤ ਵਾ, ਉਹਨੇ ਇਹ ਮੰਨਿਆ ਹੋਇਆ ਕਿ ਹਿੰਦੂ ਨਹੀਂ ਕਿਤੇ ਨਾਰਾਜ਼ ਕਰਨੇ। ਸਾਡੇ ਧਰਮ ਨੂੰ, ਸਾਡੀ ਬੋਲੀ ਨੂੰ, ਸਾਡੇ ਸੱਭਿਆਚਾਰ ਨੂੰ ਘਾਉਣ ਲੱਗ ਚੁੱਕਿਆ, ਸਿਉਂਕ ਲੱਗ ਚੁੱਕੀ ਆ। ਅੰਦਰੋਂ ਅੰਦਰੀ ਹੌਲੀ ਹੌਲੀ ਸਾਨੂੰ ਖਾਧਾ ਜਾ ਰਿਹਾ। ਸਾਡੇ ਪ੍ਰਚਾਰਕ, ਸਾਡੇ ਧਾਰਮਿਕ ਤੇ ਸਿਆਸੀ ਆਗੂ ਇਹ ਪਤਾ ਨਹੀਂ ਜਾਣ ਕੇ ਜਾਂ ਅਣਜਾਣਪੁਣੇ ਗਦਾਰੀ ਕਰ ਰਹੇ ਨੇ। ਸੋ ਜਿਹੜੇ ਸਾਡੇ ਗੁਰਦੁਆਰਿਆਂ ਦਾ ਮੰਦਰੀਕਰਨ ਹੋ ਰਿਹਾ, ਬੰਦੀ ਛੋੜ ਦਿਹਾੜੇ ਦੀਆਂ ਵਧਾਈਆਂ, ਦੀਵਾਲੀ ਦੀਆਂ ਵਧਾਈਆਂ, ਮੁਬਾਰਕਾਂ ਜੀ ਸਭ ਨੂੰ। ਪਰ ਇਹ ਕਿਹਨੂੰ ਆਪਾਂ ਨੂੰ ਚੇਤੇ ਕੱਢਣ ਆਊਗਾ ਵੀ ਜਿਹੜਾ ਗਵਾਲੀਅਰ ਦੇ ਕਿਲੇ 'ਚ ਗੁਰਦੁਆਰਾ ਸੀ ਉਹਦਾ ਮੰਦਿਰ ਬਣਾਤਾ ਉਹਨਾਂ ਨੇ। ਘੱਟੋ ਘੱਟ 500 ਗੁਰਦੁਆਰੇ ਆ ਜਿਹੜੇ ਦੀਵਾਲੀ ਵਾਲਿਆਂ ਨੇ, ਰਮਾਇਣ ਵਾਲਿਆਂ ਨੇ, ਰਾਮਚੰਦਰ ਵਾਲਿਆਂ ਨੇ, ਕ੍ਰਿਸ਼ਨ ਵਾਲੀ ਧਿਰ ਨੇ ਖਾ ਲਏ ਤੁਹਾਡੇ। ਸਿੱਖੋ, ਇਹੋ ਜਿਹੇ ਕੌਮ ਨਾਲ, ਇਹੋ ਜਿਹੀ ਧਰਮ ਨਾਲ ਤੁਹਾਡਾ ਵਾਹ ਪਿਆ ਹੋਇਆ, ਜਿਹਨੇ ਪਤਾ ਨਹੀਂ ਕਿਹਨੂੰ ਖਾ ਲਿਆ ਤੇ ਕਿਹਨੂੰ ਛੱਡ। P84 ਉੱਤੇ ਪ੍ਰੋਗਰਾਮ ਖਬਰ ਦੀ ਖਬਰ ਦੇਖ ਰਿਹਾ ਹੈ ਸਾਰੇ ਦਰਸ਼ਕ। ਮੈਂ ਸਰਬਜੀਤ ਸਿੰਘ ਘੁਮਾਣ ਫਤਿਹ ਅਰਜ ਕਰਦਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੰਗਤ ਜੀ, ਦੀਵਾਲੀ ਜਿਹਨੂੰ ਬੰਦੀ ਛੋੜ ਦਿਹਾੜਾ ਕਹਿ ਕੇ ਸਿੱਖਾਂ ਨੇ ਮਨਾਇਆ ਤੇ ਅੱਜ ਵਿਸ਼ਵਕਰਮਾ ਡੇ ਮਨਾਇਆ। ਹਾਂ, ਆਪਾਂ ਕਹਿ ਸਕਦੇ ਹਾਂ ਆਪਦੇ ਆਪ ਨੂੰ ਧੋਖਾ ਦੇਣ ਲਈ ਜਾਂ ਆਪਦੇ ਮਨ ਨੂੰ ਭਰਮਾਉਣ ਲਈ ਕਿ ਅਸੀਂ ਤਾਂ ਜੀ ਬੰਦੀ ਛੋੜ ਦਿਹਾੜਾ ਮਨਾਇਆ ਵਾ, ਅਸੀਂ ਤਾਂ ਜੀ ਵਿਸ਼ਵਕਰਮਾ ਡੇ ਨਹੀਂ ਮਨਾਉਂਦੇ। ਪਰ ਸੱਚਾਈ ਇਹ ਆ ਕਿ ਜਦੋਂ ਸਾਡੇ ਆਲੇ ਦੁਆਲੇ ਐਡੀ ਵੱਡੀ ਬਹੁ ਗਿਣਤੀ ਉਹਨਾਂ ਲੋਕਾਂ ਦੀ ਹੈ ਜਿਨ੍ਹਾਂ ਦਾ ਧਰਮ, ਬੋਲੀ, ਸੱਭਿਆਚਾਰ ਸਭ ਕੁਝ ਸਾਡੇ ਤੋਂ ਵੱਖਰਾ ਵੀ ਆ ਤੇ ਉਹ ਸਾਨੂੰ ਹੜੱਪਣਾ ਵੀ ਚਾਹੁੰਦੇ ਆ, ਤਾਂ ਬਚਣਾ ਬੜਾ ਔਖਾ। ਸੱਚੀ ਗੱਲ ਤਾਂ ਇਹ ਹੈ ਕਿ ਇਸ ਵੇਲੇ ਸਿੱਖ ਸਿਵਲਾਈਜੇਸ਼ਨ ਅਤੇ ਹਿੰਦੂ ਸਿਵਲਾਈਜੇਸ਼ਨ ਦੇ ਵਿਚਾਲੇ ਇੱਕ ਟੱਕਰ ਲੱਗੀ ਹੋਈ। ਕਦੇ ਦੁਸ਼ਮਣ ਜਿਹੜਾ ਹੈ ਕਿਸੇ ਥਾਂ ਦੇ ਉੱਤੇ ਭਾਰੂ ਹੋ ਜਾਂਦਾ, ਕਿਸੇ ਥਾਂ ਦੇ ਉੱਤੇ ਸਾਡੀ ਕੌਮ ਪੂਰੀ ਡਟ ਕੇ ਲੜ ਰਹੀ ਹੁੰਦੀ ਆ, ਕਦੇ ਕਿਸੇ ਮੋਰਚੇ ਉੱਤੇ ਸਾਡੀ ਹਾਰ ਵੀ ਹੋ ਜਾਂਦੀ ਆ। ਇਹ ਇੱਕ ਜੰਗ ਵਾ, ਇਹ ਇੱਕ ਟੱਕਰ ਆ। ਇਸ ਜੰਗ ਦੇ ਵਿੱਚ ਖਾਲਸਾ ਪੰਥ ਦੇ ਬਹੁਤ ਸਾਰੇ ਸਿਪਾਹੀ ਜਿਹੜੇ ਆ ਉਹ ਸ਼ਹਾਦਤਾਂ ਪਾ ਰਹੇ ਨੇ, ਪਾ ਚੁੱਕੇ ਨੇ। ਬਹੁਤ ਸਾਰੇ ਗਾਂਹ ਵੀ ਪਾਉਣਗੇ, ਬਹੁਤ ਸਾਰੇ ਲੜ ਰਹੇ ਨੇ ਤੇ ਗਾਂਹ ਲੜਦੇ ਰਹਿਣਗੇ। ਜਿਹੜੇ ਸ਼ਹੀਦ ਹੋ ਗਏ ਜਾਂ ਹੋਣਗੇ, ਜਾਂ ਜਿਹੜੇ ਲੜ ਰਹੇ ਨੇ ਜਾਂ ਲੜਨਗੇ, ਉਹਨਾਂ ਨੂੰ ਸਿੱਖ ਇਤਿਹਾਸ ਸ਼ਾਨਦਾਰ ਤਰੀਕੇ ਨਾਲ ਚੇਤੇ ਕਰੇਗਾ। ਤੇ ਜਿਹੜੇ ਮਾਤਾ ਦਾ ਮਾਲ ਬਣ ਕੇ, ਭਾਰਤ ਮਾਤਾ ਕੀ ਜੈ ਕਹਿ ਕੇ, ਹਿੰਦੂ ਸਿਵਲਾਈਜੇਸ਼ਨ ਦੇ ਨਾਲ ਖੜ ਕੇ ਸਿੱਖ ਸਭਿਅਤਾ ਨੂੰ, ਸਿੱਖ ਸਿਵਲਾਈਜੇਸ਼ਨ ਨੂੰ ਹਰਾਉਣ ਲਈ ਦੁਸ਼ਮਣ ਦੇ ਕਹਾੜੇ ਦਾ ਦਸਤਾ ਬਣ ਕੇ
ਵਿਚਰ ਰਹੇ ਨੇ ਉਹ ਇਤਿਹਾਸ ਵਿੱਚ ਮੂੰਹ ਸਿਰ ਵੀ ਕਾਲਾ ਕਰਾਉਣਗੇ ਤੇ ਖਲਨਾਇਕ ਵੀ ਗਰਦਾਨੇ ਜਾਣਗੇ। ਹਾਂ, ਇਹ ਗੱਲ ਵੱਖਰੀ ਆ ਕਿ ਜਦੋਂ ਤੱਕ ਜੰਗ ਦਾ ਜਿਹੜਾ ਅੱਜ ਵਾਲਾ ਰੂਪ ਸਰੂਪ ਆ, ਉਸ ਦੌਰ ਵਿੱਚ ਭਾਰਤੀ ਮੀਡੀਆ ਜਾਂ ਹੋਰ ਬੜਾ ਕੁਝ ਰਲ ਮਿਲ ਕੇ ਉਹਨਾਂ ਗਦਾਰ ਸਿੱਖਾਂ ਨੂੰ ਇਉਂ ਲੱਗਣ ਲਾਈ ਰੱਖ ਸਕਦਾ ਕਿ ਤੁਸੀਂ ਸਹੀ ਹੋ। ਪਰ ਹਰ ਗੱਲ ਦਾ ਇੱਕ ਵਕਤ ਹੁੰਦਾ। 1984 ਨੇ ਬੜੇ ਸੁਚੱਜੇ ਤਰੀਕੇ ਨਾਲ ਸਿੱਖਾਂ ਨੂੰ ਜਗਾਇਆ ਸੀ। ਬੜੀ ਵੱਡੀ ਗਿਣਤੀ ਵਿੱਚ ਇਹੋ ਜਿਹੇ ਸਿੱਖ ਜਿਨ੍ਹਾਂ ਨੂੰ ਭਾਰਤ ਉੱਤੇ ਜਾਂ ਹਿੰਦੂਤਾ ਉੱਤੇ ਇੰਨਾ ਮਾਣ ਸੀ ਕਿ ਐ ਥੋੜੀ ਸਾਡੇ ਨਾਲ ਕਿਤੇ ਹੋ ਸਕਦਾ, ਜਿਨ੍ਹਾਂ ਨੂੰ ਇਹ ਵਹਿਮ ਸੀਗਾ ਕਿ ਹਿੰਦੂ ਤਾਂ ਸਾਡੇ ਤੋਂ ਬੜੇ ਕੁਰਬਾਨ ਜਾਂਦੇ ਆ, ਬੜੇ ਬਲਿਹਾਰੇ ਜਾਂਦੇ ਆ, ਇਸ ਮੁਲਕ ਲਈ ਅਸੀਂ ਜੰਗਾਂ ਲੜੀਆਂ ਨੇ, ਇਸ ਮੁਲਕ ਨੂੰ ਆਜ਼ਾਦੀ ਦਿਵਾਈ ਆ, ਇਹ ਮੁਲਕ ਸਾਨੂੰ ਕਦੇ ਵੀ ਪਿੱਠ ਨਹੀਂ ਦਿਖਾਊ। ਇਹ ਜਿਹੜੇ ਵਹਿਮ ਸੀਗੇ, ਇਹ ਸਾਰੇ ਵਹਿਮ ਫਿਰ ਨਿਕਲੇ 84 ਮੌਕੇ। ਜੂਨ 84 ਮੌਕੇ ਘੱਟ ਨਿਕਲੇ ਸੀਗੇ ਜਦੋਂ ਦਰਬਾਰ ਸਾਹਿਬ ਤੇ ਹਮਲਾ ਹੋਇਆ। ਗੱਲ ਇਹ ਵੱਡੀ ਸੀਗੀ, ਉਦੋਂ ਪੰਜਾਬ ਤੋਂ ਬਾਹਰ ਜਿਹੜਾ ਸਾਡੇ ਕੌਮ ਦਾ ਵੱਡਾ ਹਿੱਸਾ ਵੱਸਦਾ ਹੈ, ਉਹਨੂੰ ਇਹ ਭਰਮਾ ਲਿਆ ਗਿਆ ਸੀ ਕਿ ਕੀ ਕਰਦੇ ਜੀ ਉੱਥੇ ਸੰਤ ਭਿੰਡਰਾਂ ਵਾਲੇ ਤੇ ਹੋਰ ਸਿੰਘ ਜਦੋਂ ਹਥਿਆਰ ਲੈ ਕੇ ਬਹਿ ਗਏ, ਫਿਰ ਮਜਬੂਰੀ ਬਣ ਗਈ ਸੀ। ਬੜਾ ਸਾਡੇ ਲਈ ਔਖਾ ਸੀ, ਅਸੀਂ ਤਾਂ ਜੀ ਦਿਲ ਤੇ ਪੱਥਰ ਰੱਖ ਕੇ ਉੱਥੇ ਫਿਰ ਬੰਬਾਰਮੈਂਟ ਕੀਤੀ ਆ, ਅਕਾਲ ਤਖਤ ਸਾਹਿਬ ਢਹਿ ਢੇਰੀ ਕੀਤਾ। ਇਸ ਗੱਲ ਦੇ ਵਿੱਚ ਇੱਥੋਂ ਸਾਡੇ ਪੰਜਾਬ ਤੋਂ ਵੀ ਕਹਿੰਦੇ ਆ ਕਾਂਗਰਸ ਦੇ ਲੀਡਰ ਤੇ ਹੋਰ ਪਾਰਟੀਆਂ ਦੇ ਆਗੂ ਦਿੱਲੀ ਜਾ ਕੇ ਇੰਦਰਾ ਗਾਂਧੀ ਨੂੰ ਕਹਿੰਦੇ ਰਹੇ ਆ ਕਿ ਤੁਸੀਂ ਤਾਂ ਬੜਾ ਵਧੀਆ ਕੰਮ ਕੀਤਾ। ਇਹ ਵੀ ਪਤਾ ਲੱਗਿਆ ਵੀ ਸੋਰਾਮਨੀਆ ਸੁਵਾਮੀ ਵਰਗੇ ਬੰਦਿਆਂ ਦੀਆਂ ਗੱਲਾਂ ਸੁਣ ਕੇ ਜਦੋਂ ਇੰਦਰਾ ਨੂੰ ਪੂਰਾ ਯਕੀਨ ਹੋਇਆ ਪਿਆ ਸੀ ਕਿ ਮੈਨੂੰ ਸਿੱਖ ਹੁਣ ਛੱਡਦੇ ਨਹੀਂ, ਤੇ ਜਦੋਂ ਉਹਨੇ ਇਹਨਾਂ ਚਵਲਾਂ ਦੀਆਂ ਗੱਲਾਂ ਸੁਣੀਆਂ, ਜਿਹੜੇ ਪੰਜਾਬ ਤੋਂ ਪੱਗਾਂ ਵਾਲੇ ਸਿੱਖ ਗਏ ਉੱਥੇ ਕਿ ਬੀਬੀ ਜੀ ਸਿੱਖ ਤਾਂ ਖੁਸ਼ ਹੀ ਬੜੇ ਆ, ਪੰਜਾਬ ਦੇ ਲੋਕ ਤਾਂ ਤੁਸੀਂ ਤਾਂ ਬਸ ਬੱਲੇ ਬੱਲੇ ਕਰਾਤੀ ਜਿਹੜਾ ਦਰਬਾਰ ਸਾਹਿਬ ਤੇ ਹਮਲਾ ਕੀਤਾ। ਉਹਨੇ ਇਹਨਾਂ ਦੇ ਮੂੰਹ ਤੇ ਤਾਂ ਨਹੀਂ ਕਿਹਾ ਹੋਣਾ, ਪਰ ਉਦਾਂ ਸੋਚਦੀ ਹੋਣੀ ਆ ਕਿ ਦੁਰ ਫਿੱਟੇ ਮੂੰਹ ਤੁਹਾਡੇ, ਮੈਂ ਤਾਂ ਜਿਹੋ ਜਿਹੀ ਮਾੜੀ ਕੀਤੀ ਸੋ ਕੀਤੀ, ਤੁਸੀਂ ਅੱਜ ਵੀ ਉਦੋਂ ਨਾਲੋਂ ਵੀ ਜ਼ਿਆਦਾ ਭੈੜੀ ਕਰ ਰਹੇ। ਇੱਕ ਸ਼ੇਰ ਪਿਛਲੇ ਦਿਨੀ ਸੁਣਿਆ ਸੀਗਾ, ਕਹਿੰਦਾ ਦੁੱਖ ਇਹ ਨਹੀਂ ਕਿ ਸੱਜਣ ਕੁੱਤੇ ਨਿਕਲੇ, ਦੁੱਖ ਇਹ ਨਹੀਂ ਕਿ ਸੱਜਣ ਕੁੱਤੇ ਨਿਕਲੇ, ਦੁੱਖ ਇਹ ਆ ਵੀ ਕੁੱਤਿਆਂ ਤੋਂ ਵੀ ਉੱਤੇ ਨਿਕਲੇ। ਕੁੱਤਿਆਂ ਤੋਂ ਉੱਤੇ ਦਾ ਮਤਲਬ ਕੀ? ਕੁੱਤਾ ਵਫਾਦਾਰ ਹੁੰਦਾ, ਕੁੱਤੇ ਨੂੰ ਬੁਰਕੀ ਪਾ ਦੋ, ਗਲੀ ਗਵਾਂਢ 'ਚ ਫਿਰਦੇ ਕੁੱਤੇ ਨੂੰ, ਜਿਹੜੇ ਅਵਾਰਾ ਫਿਰਦੇ ਹੁੰਦੇ ਆ, ਉਹਨੂੰ 2 ਦਿਨ ਬਚੀ ਹੋਈ ਰੋਟੀ ਸਿੱਟ ਦਈਏ ਨਾ, ਉਹ ਤੁਹਾਡਾ ਪੱਕਾ ਵਫਾਦਾਰ ਬਣ ਜਾਂਦਾ। ਜੇ ਤੁਹਾਡਾ ਬੱਚਾ ਜਾਂ ਤੁਸੀਂ ਕਿਤੇ ਬਾਹਰ ਜਾ ਰਹੇ ਹੋ, ਉਹਨੇ ਇਉਂ ਆਪਣੀ ਜ਼ਿੰਮੇਵਾਰੀ ਸਮਝਣੀ ਆ ਕਿ ਮੈਂ ਇਹਨਾਂ ਦਾ ਅੰਨ ਛਕਿਆ, ਮੇਰਾ ਹੁਣ ਇਹਨਾਂ ਪ੍ਰਤੀ ਇੱਕ ਫਰਜ਼ ਪੈਦਾ ਹੋ ਗਿਆ, ਮੈਂ ਇਹਨਾਂ ਦੀ ਰਾਖੀ ਕਰਨੀ। ਜੇ ਕੋਈ ਹੋਰ ਕੁੱਤਾ ਜਾਂ ਕੋਈ ਹੋਰ ਚੋਰ ਅਚੱਕਾ ਜਾਂ ਤੁਹਾਡੀ ਗੱਡੀ ਬਾਹਰ ਖੜੀ ਆ, ਉਹਨੂੰ ਕੋਈ ਖਤਰਾ, ਤਾਂ ਜਿਹੜੇ ਕੁੱਤੇ ਨੂੰ ਤੁਸੀਂ ਬੁਰਕੀ ਪਾਈ ਸੀ ਉਹ ਆਪਣਾ ਫਰਜ਼ ਲਾਜ਼ਮੀ ਨਿਭਾਊ। ਉਹ ਇਸ ਕਰਕੇ ਜਿਹੜੇ ਕੁੱਤੇ ਕਹਿੰਦੇ ਆ ਵੀ ਫਲਾਨਾ ਤਾਂ ਜੀ ਕੁੱਤਾ, ਤਾਂ ਕੁੱਤਿਆਂ ਤੋਂ ਵੀ ਉੱਤੇ ਉਹ ਬੰਦਾ ਜਿਹੜਾ ਕੁੱਤਪੁਣੇ ਨੂੰ ਵੀ ਛੱਡ ਜਾਵੇ, ਜਿਹੜਾ ਇੰਨਾ ਮਾੜਾ ਹੋਵੇ ਵੀ ਆਪਦੀ ਕੌਮ ਨਾਲ, ਆਪਦੇ ਧਰਮ ਨਾਲ, ਆਪਦੇ ਲੋਕਾਂ ਨਾਲ ਗਦਾਰੀ ਕਰੇ। ਸੋ ਇੰਦਰਾ ਗਾਂਧੀ ਕੋਲ ਜਾ ਕੇ ਜਿਹੜੇ ਲੋਕ ਉਦੋਂ ਇਹ ਜਚਾਉਂਦੇ ਰਹੇ ਕਿ ਤੁਸੀਂ ਤਾਂ ਬੜਾ ਚੰਗਾ ਕੀਤਾ, ਉਹ ਕਾਹਦੇ ਪੰਜਾਬੀ ਨੇ ਤੇ ਕਾਹਦੇ ਉਹ ਸਿੱਖ ਨੇ ਤੇ ਕਾਹਦੇ ਉਹ ਮਨੁੱਖ ਨੇ ਜਿਹੜੇ ਇਹੋ ਜਿਹੇ ਦਰ ਦੇ ਉੱਤੇ ਹਮਲਾ ਕਰਨ ਨੂੰ ਜਾਇਜ਼ ਦਰਸਾਉਂਦੇ ਫਿਰਦੇ ਆ, ਜਿਹਦੇ ਬਾਰੇ ਸਾਰੀ ਦੁਨੀਆ ਸਿਫਤਾਂ ਕਰਦੀ ਆ। ਦੁਨੀਆ ਭਰ ਦੇ ਫਿਲਾਸਫਰ ਦਰਬਾਰ ਸਾਹਿਬ ਦੀਆਂ ਜਿਹੜੀਆਂ ਸਿਫਤਾਂ ਕਰਦੇ। ਹੁਣ ਗੱਲ ਇਹ ਹੈ ਕਿ ਜਿਹੜੇ ਲੋਕ ਹਰ ਕੌਮ ਦੇ ਵਾਂਗ ਸਾਡੀ ਕੌਮ ਦੇ ਵਿੱਚ ਵੀ ਨੇ, ਜਿਹੜੇ ਹਰ ਵੇਲੇ ਕੌਮ ਦੀ ਲੜਾਈ ਨੂੰ ਹਰਾਉਣ ਵਿੱਚ, ਕੌਮ ਦੇ ਹਿੱਤਾਂ ਦੇ ਉਲਟ ਚੱਲਣ ਦੇ ਵਿੱਚ ਆਪਦੇ ਆਪ ਨੂੰ ਬੜੇ ਬੱਬਰ ਸ਼ੇਰ ਸਮਝਦੇ ਆ, ਉਹਨਾਂ ਨੇ ਇਹ ਵੀ ਗੱਲ ਬੜੀ ਪ੍ਰਚਾਰੀ ਹੋਈ ਹੈ ਕਿ ਆ ਜਿਹੜੇ ਖਾਲਸਾਈ ਸਿਧਾਂਤ ਦੀ ਗੱਲ ਕਰਦੇ ਆ ਨਾ, ਜਿਹੜੇ ਖਾਲਸਾਈ ਇਤਿਹਾਸ ਦੀ ਗੱਲ ਕਰਦੇ ਆ, ਜਿਹੜੇ ਖਾਲਿਸਤਾਨ ਦੀ ਗੱਲ ਕਰਦੇ ਆ, ਜੇ ਇਹ ਨਾ ਹੋਣ ਤਾਂ ਸਮੱਸਿਆ ਹੀ ਕੋਈ ਨਹੀਂ। ਹਾਂ ਭਾਈ, 1947 ਤੋਂ 1984 ਦੇ ਮੌਕੇ
ਨਾ ਤਾਂ ਉਦੋਂ ਖਾਲਸਾਈ ਸੱਭਿਆਚਾਰ ਦੀ ਕੋਈ ਗੱਲ ਕਰਨ ਵਾਲਾ ਅੱਜ ਵਾਂਗੂ ਸੀ, ਤੇ ਨਾ ਕੋਈ ਖਾਲਿਸਤਾਨ ਦੀ ਗੱਲ ਕਰਨ ਵਾਲਾ ਸੀ। ਤੇ ਉਦੋਂ ਤੁਹਾਡੇ ਜੁੱਤੀਆਂ ਕਿਉਂ ਪੈਂਦੀਆਂ ਰਹੀਆਂ? ਉਦੋਂ ਤੁਹਾਡੇ ਨਾਲ ਕਪੱਤ ਕਿਉਂ ਹੁੰਦੀ ਰਹੀ? ਕਦੇ ਤੁਹਾਡੀ ਬੋਲੀ ਤੇ ਹਮਲਾ, ਕਦੇ ਟਟਪੂੰਜੀਏ ਜਿਹੜੇ ਨੇ ਨਰਕਧਾਰੀ ਗੁਰਵਚਨੇ ਵਰਗੇ ਉਹਨਾਂ ਨੂੰ ਛੱਡਤਾ, ਜਿਹੜੇ ਦਰਬਾਰ ਸਾਹਿਬ, ਅੰਮ੍ਰਿਤਸਰ, ਅਕਾਲ ਤਖਤ ਸਾਹਿਬ, ਗੁਰਬਾਣੀ, ਗੁਰੂ ਸਾਹਿਬਾਨ, ਕਿਹੜੀ ਚੀਜ਼ ਆ ਜਿਹੜੇ ਉੱਤੇ, ਜਿਹੜੇ ਸੰਕਲਪ ਉੱਤੇ ਜਾਂ ਜਿਹੜੀ ਗੱਲ ਦੇ ਉੱਤੇ ਉਹਨੇ ਅਟੈਕ ਨਾ ਕੀਤਾ ਹੋਵੇ? ਪੰਜਾਬ ਨੂੰ, ਪੰਥ ਨੂੰ ਜਲੀਲ ਕਰਨ ਲਈ ਜੋ ਕੁਝ 1947 ਤੋਂ ਹੁੰਦਾ ਆ ਰਿਹਾ, ਉਦੋਂ ਤਾਂ ਕੋਈ ਭਿੰਡਰਾਂ ਵਾਲਾ ਨਹੀਂ ਸੀ, ਉਦੋਂ ਤਾਂ ਕੋਈ ਖਾਲਿਸਤਾਨੀ ਨਹੀਂ ਸੀ, ਉਦੋਂ ਤਾਂ ਕੋਈ ਹਾੜਕੂ ਲਹਿਰ ਨਹੀਂ ਸੀ। ਸੋ ਹਕੀਕਤ ਨੂੰ ਜਿਹੜਾ ਮੰਨਣ ਦੀ ਥਾਂ ਝੂਠ ਬੋਲ ਕੇ ਵੀ ਲੈ ਜੀ ਇਹਨਾਂ ਨੇ ਪੰਗੇ ਪਾਏ ਹੋਏ ਨੇ। ਹਾਂਜੀ, ਪੰਗਾ ਤਾਂ ਉਹ ਹੀ ਪਾਉਂਦਾ ਹੁੰਦਾ ਜਿਹੜਾ ਸੱਚ ਦੇ ਰਾਹ ਤੇ ਚੱਲੇ, ਝੂਠ ਨੂੰ ਵਿਚਾਲਦਾ ਜਿਹੜਾ ਰਾਹ, ਵਿਚਾਲੇ ਵਿਚਾਲੇ ਤੁਰੇ ਚੱਲੋ ਜੀ, ਐ ਨਾ ਕਰੋ, ਬੀਬੇ ਬਾਲਕ ਬਣ ਕੇ ਰਹੋ, ਸਾਊ ਜੇ ਬਣ ਕੇ ਰਹੋ, ਉਹਨਾਂ ਦੀ ਕਾਹਦੀ ਸਮੱਸਿਆ? ਇੱਕ ਵਾਰ ਅਸੀਂ ਕਿਸੇ ਚਰਚਾ ਦੇ ਵਿੱਚ ਸੀਗੇ ਤੇ ਉੱਥੇ ਬੁਲਾਰੇ ਜਿਹੜੇ ਸੀ ਉਹ ਸਿੱਖ ਫਲਸਫੇ ਦੇ, ਸਿੱਖ ਇਤਿਹਾਸ ਦੀ ਜਦੋਂ ਦਾਸਤਾਨ ਬਿਆਨ ਕਰ ਰਹੇ ਸੀ ਵੱਖਰੇਪਣ ਦੀ, ਤਾਂ ਸਾਰੀ ਗੱਲ ਦਾ ਸੱਚ ਜਿਹੜਾ ਸੀ ਉਹ ਜ਼ਾਹਿਰ ਕਰਦਿਆਂ ਹੋਇਆਂ ਗੱਲ ਇਹੀ ਉੱਥੇ ਦਰਸਾਈ ਜਾਂ ਜਚਾਈ ਜਾਂ ਬਿਆਨ ਕੀਤੀ ਜਾ ਰਹੀ ਸੀ ਕਿ ਗੁਰੂ ਨਾਨਕ ਪਾਤਸ਼ਾਹ ਨੇ ਜਿਹੜਾ ਤੀਸਰ ਪੰਥ ਚਲਾਇਆ, ਨਾਨਕ ਨਿਰਮਲ ਪੰਥ ਜਿਹੜਾ ਚਲਾਇਆ, ਇਹ ਜਦੋਂ ਪਹਿਲੇ ਦਿਨ ਤੋਂ ਹੀ ਆਇਆ ਤਾਂ ਜਿਹੜੀਆਂ ਝੂਠ ਦੀਆਂ ਦੁਕਾਨਾਂ ਸੀ ਉਹਨਾਂ ਨੂੰ ਫਿਰ ਪੰਗਾ ਪੈਣਾ ਹੀ ਸੀ। ਸੋ ਸੱਚਾਈ ਤਾਂ ਇਹ ਆ ਕਿ ਜਿਨ੍ਹਾਂ ਨੂੰ ਗੁਰੂ ਨਾਨਕ ਨਾਲ, ਗੁਰੂ ਨਾਨਕ ਦੇ ਘਰ ਨਾਲ, ਗੁਰੂ ਨਾਨਕ ਦੇ ਫਲਸਫੇ ਨਾਲ, ਗੁਰੂ ਨਾਨਕ ਦੇ ਪੈਰੋਕਾਰਾਂ ਨਾਲ ਸਮੱਸਿਆ ਹੈ, ਉਹਨਾਂ ਨੇ ਕਦੋਂ ਬਖਸ਼ਣਾ? ਤੇ ਸਾਡੇ ਬੰਦੇ ਕਹਿੰਦੇ ਆ ਜੇ ਤੁਸੀਂ ਐ ਨਾ ਕਰੋ ਤਾਂ ਬਖਸ਼ੇ ਜਾ ਸਕਦੇ ਨਹੀਂ। ਭਾਈ, ਸਚਾਈ ਜਿਹੜੀ ਆ ਉਹਨੂੰ ਮੰਨ ਕੇ ਹੀ ਗੱਲ ਬਣਦੀ ਹੁੰਦੀ ਆ। ਸਰਦਾਰ ਕਪੂਰ ਸਿੰਘ ਸਾਡੇ ਕੌਮ ਦੇ ਧਰੰਤਰ ਵਿਦਵਾਨ, ਉਹਨਾਂ ਦੀ ਇੱਕ ਕਿਤਾਬ ਬੜੀ ਚਰਚਾ 'ਚ ਰਹਿੰਦੀ ਆ, ਪ੍ਰਾਸ਼ਰ ਪ੍ਰਸ਼ਨ। ਪ੍ਰਾਸ਼ਰ ਪ੍ਰਸ਼ਨ ਅਸਲ ਵਿੱਚ ਇੱਕ ਸਰਦਾਰੀ ਲਾਲ ਪ੍ਰਾਸ਼ਰ ਫਾਊਂਡਰ ਪ੍ਰਿੰਸੀਪਲ ਸੀਗੇ ਇਹ ਸ਼ਿਮਲਾ ਸਕੂਲ ਆਫ ਆਰਟ ਦੇ। ਉਹਨਾਂ ਦੇ ਨਾਲ ਸਰਦਾਰ ਕਪੂਰ ਸਿੰਘ ਨੇ ਲੰਮੀਆਂ ਸੈਰਾਂ ਜਿਹੜੀਆਂ ਨੇ ਜਦੋਂ ਕੀਤੀਆਂ, ਸੈਰ ਕਰਨ ਜਾਣਾ ਸ਼ਿਮਲੇ, ਤੇ ਜਦੋਂ ਸ਼ਿਮਲੇ ਸੈਰ ਕਰਨੀ ਦੋਨਾਂ ਨੇ ਤਾਂ ਸਰਦਾਰੀ ਲਾਲ ਪ੍ਰਾਸ਼ਰ ਜੀ ਨੇ ਕੋਈ ਨਾ ਕੋਈ ਸਵਾਲ ਸਿੱਖ ਫਲਸਫੇ ਬਾਰੇ ਖੜਾ ਕਰ ਦੇਣਾ ਤੇ ਸਰਦਾਰ ਕਪੂਰ ਸਿੰਘ ਜੀ ਨੇ ਬੋਲਣਾ, ਤੇ ਇਹ ਸਾਰੀ ਜਿਹੜੀ ਆਪਸ ਵਿੱਚ ਉਹਨਾਂ ਦਾ ਵਿਚਾਰ ਵਟਾਂਦਰਾ ਹੋਇਆ ਤਾਂ ਜਿਹੜਾ ਮੈਚਿਓਰ ਪ੍ਰੌੜ ਵਿਦਵਾਨ ਸੀ ਪ੍ਰਾਸ਼ਰ ਜੀ, ਉਹਦੇ ਸ਼ੁੱਧ ਜਗਿਆਸੂ ਮਨ ਵਿੱਚੋਂ ਜਿਹੜੇ ਸਵਾਲ ਉਪਜਦੇ ਸੀ ਸਿੱਖ ਫਲਸਫੇ ਬਾਰੇ ਜਾਂ ਇਤਿਹਾਸ ਬਾਰੇ ਜਾਂ ਸਾਰੇ ਸਾਡੇ ਆਲੇ ਦੁਆਲੇ ਬਾਰੇ, ਉਹਨਾਂ ਦਾ ਸਰਦਾਰ ਕਪੂਰ ਸਿੰਘ ਜੀ ਦੇ ਜਵਾਬ ਸੀ ਜਿਹੜੇ, ਉਹਨਾਂ ਤੋਂ ਉਹ ਇੰਨਾ ਪ੍ਰਭਾਵਿਤ ਹੋਇਆ ਤੇ ਉਹਨੇ ਕਿਹਾ ਕਿ ਇਹ ਸਾਰਾ ਕੁਝ ਤਾਂ ਦੁਨੀਆ ਦੇ ਸਾਹਮਣੇ ਆਉਣਾ ਚਾਹੀਦਾ। ਸੋ ਖਾਲਸਾ ਪੰਥ ਨੂੰ, ਸਿੱਖ ਧਰਮ ਨੂੰ, ਸੱਚ ਨੂੰ ਸਮਝਣ ਲਈ ਸਰਦਾਰੀ ਲਾਲ ਪ੍ਰਾਸ਼ਰ ਦੇ ਨਾਲ ਜਿਹੜੀ ਗੱਲਬਾਤ ਹੋਈ ਉਹ ਸਾਰੀ ਜਦੋਂ ਬਾਅਦ ਵਿੱਚ ਕਿਤਾਬੀ ਰੂਪ 'ਚ ਆਈ, ਉਹ ਪ੍ਰਾਸ਼ਰ ਪ੍ਰਸ਼ਨ, ਇੰਗਲਿਸ਼ ਵਿੱਚ ਵੀ ਇਹ ਕਿਤਾਬ ਪਹਿਲਾਂ, ਫਿਰ ਹੁਣ ਇਹ ਪੰਜਾਬੀ 'ਚ ਵੀ ਆ, ਤੋਂ ਕਮਾਲ ਦੀ ਕਿਤਾਬ। ਉਸ ਕਿਤਾਬ ਦੇ ਵਿੱਚ ਇੱਕ ਘਟਨਾਕ੍ਰਮ, ਇੱਕ ਇਤਿਹਾਸਕ ਪ੍ਰਸੰਗ ਦਾ ਜ਼ਿਕਰ ਆ। ਜਦੋਂ ਖਾਲਸਾ ਸਿਰਜਣਾ ਹੁੰਦੀ ਹੈ ਉਦੋਂ ਕਲਗੀਧਰ ਪਾਤਸ਼ਾਹ ਨੇ ਜਿਹੜਾ ਹੁਕਮ ਦਿੱਤਾ ਸੀ ਉਹ ਸਾਰਾ ਇਸ ਕਿਤਾਬ ਦੇ ਵਿੱਚ ਸਰਦਾਰ ਕਪੂਰ ਸਿੰਘ ਜੀ ਨੇ ਬਿਆਨ ਕੀਤਾ। ਉਹ ਕਹਿੰਦੇ ਬਈ 10ਵੇਂ ਪਾਤਸ਼ਾਹ ਨੇ ਉਸ ਮੌਕੇ ਫਰਮਾਇਆ, ਮੈਂ ਚਾਹੁੰਦਾ ਹਾਂ ਤੁਸੀਂ ਸਾਰੇ ਇੱਕੋ ਧਰਮ ਸਿਧਾਂਤ ਨੂੰ ਅਪਣਾਓ ਤੇ ਇੱਕੋ ਰਸਤੇ ਤੇ ਚੱਲੋ, ਤੇ ਜਿਹੜਾ ਧਰਮ ਹੁਣ ਨਿਭਾਇਆ ਜਾ ਰਿਹਾ ਉਹਦੇ ਸਾਰੇ ਮਤ ਭੇਦਾਂ ਤੋਂ ਉੱਪਰ ਉੱਠੋ। ਮਤ ਜਿਹੜਾ ਹੁਣ ਧਰਮ ਕਿਹੜਾ ਚੱਲਦਾ ਸੀ ਉਸ ਟਾਈਮ, ਹਿੰਦੂ ਮਜ਼ਹਬ ਚੱਲ ਰਿਹਾ ਸੀ, ਉਹਦੇ ਮਤਭੇਦ ਕਿਹੜੇ, ਜਿਹੜੀਆਂ ਆਪਸ ਵਿੱਚ ਹੀ ਵਹਿਮ ਭਰਮ, ਪਖੰਡ, ਜਾਤ ਵਰਣ ਦੀਆਂ ਵੰਡਾਂ, ਮਤਭੇਦ, ਉਹ ਤੋਂ ਉੱਪਰ ਉੱਠੋ। ਹਿੰਦੂਆਂ ਦੀਆਂ 4 ਜਾਤਾਂ ਜਿਨ੍ਹਾਂ ਦੇ ਸ਼ਾਸਤਰਾਂ ਅਨੁਸਾਰ ਵੱਖ-ਵੱਖ ਧਰਮ ਹਨ ਤੇ ਜਿਸ ਨੂੰ ਵਰਣਾ ਆਸ਼ਰਮ ਵਿੱਚ ਸ਼ਾਮਲ ਕੀਤਾ ਗਿਆ ਨੂੰ ਪੂਰਨ ਰੂਪ ਵਿੱਚ ਤਿਆਗਣਾ ਹੈ। ਹਾਂ, ਅਸਲੀ ਬਿਮਾਰੀ ਹਿੰਦੂਤਵ ਨੂੰ
ਕਿ ਸਾਡੀ ਜਿਹੜੀ ਹਿੰਦੂਇਜ਼ਮ ਦੀ ਬੁਨਿਆਦ ਆ ਜਾਤ ਵਰਣ ਦੀ ਵੰਡ, ਇਹ ਤਾਂ ਉਹਦੇ ਪਰਖੱਚੇ ਉਡਾਉਣ ਵਾਲਾ ਕੰਮ ਕਰਤਾ। ਔਰ ਇਹੀ ਗੱਲ ਮੈਕਾਲਫ ਨੇ ਜਾਂ ਹੋਰ ਵਿਦਵਾਨਾਂ ਨੇ ਮੰਨੀ ਆ ਕਿ ਮਿਸਟਰ ਡੀ ਪੈਟਰੀ CID ਦੀ ਜਿਹੜੀ ਪ੍ਰਮੁੱਖ ਦੀ ਰਿਪੋਰਟ ਆ ਉਹਦੇ ਚ ਵੀ ਇਹੀ ਗੱਲ ਆ ਕਿ ਹਿੰਦੂਆਂ ਨੂੰ ਇਸ ਗੱਲ ਦੀ ਬੜੀ ਸਮੱਸਿਆ ਕਿ ਸਾਡੇ ਧਰਮ ਦੀ ਬੁਨਿਆਦ ਜਾਤ ਪਾਤ ਆ ਤੇ ਗੁਰੂ ਸਾਹਿਬਾਨ ਨੇ ਇਹਦੇ ਉੱਤੇ ਸਭ ਤੋਂ ਸਫਲ ਹਮਲਾ ਜਿਹੜਾ ਕੀਤਾ। ਇਹ ਤੋਂ ਪਹਿਲਾਂ ਬਹੁਤ ਰਹਿਬਰ ਪੈਗੰਬਰ ਜਿਹੜੇ ਮਹਾਪੁਰਖ ਆਏ, ਕੋਈ ਕਸਰ ਨਹੀਂ ਛੱਡੀ ਉਹਨਾਂ ਨੇ ਆਪਣੇ ਵੱਲੋਂ, ਪਰ ਜਿਹੜੀ ਸਫਲਤਾ ਗੁਰੂ ਸਾਹਿਬਾਨ ਨੂੰ ਮਿਲੀ ਉਹ ਉਹਨਾਂ ਨੂੰ ਨਹੀਂ ਸੀ ਮਿਲੀ। ਖੈਰ, ਉਹਨਾਂ ਨੇ ਕਿਹਾ ਕਿ ਇਹ ਸਾਰੇ ਕਾਸੇ ਨੂੰ ਜਾਤ ਵਰਣ ਦੀਆਂ ਵੰਡਾਂ ਨੂੰ ਪੂਰੀ ਤਰ੍ਹਾਂ ਤਿਆਗਣਾ, ਇੱਕ ਦੂਜੇ ਦੇ ਸਹਾਇਕ ਹੋਣਾ ਤੇ ਆਪਸੀ ਮਿਲਵਰਤਣ ਦੇ ਮਾਰਗ ਨੂੰ ਅਪਣਾਉਣਾ ਹੈ ਤੇ ਆਪਸ ਵਿੱਚ ਬਿਨਾਂ ਕਿਸੇ ਵਿਤਕਰੇ ਦੇ ਰਚਣਾ ਮਿਚਣਾ ਹੈ। ਪੁਰਾਤਨ ਗ੍ਰੰਥਾਂ ਨੂੰ ਨਹੀਂ ਮੰਨਣਾ। ਇਹ 10ਵੇਂ ਪਾਤਸ਼ਾਹ ਦਾ ਹੁਕਮ ਹੈ ਕਿ ਪੁਰਾਤਨ ਗ੍ਰੰਥਾਂ ਨੂੰ ਨਹੀਂ ਮੰਨਣਾ। ਕਿਸੇ ਨੇ ਵੀ ਗੰਗਾ ਇਸ਼ਨਾਨ ਤੇ ਹੋਰ ਤੀਰਥਾਂ ਜਿਨ੍ਹਾਂ ਨੂੰ ਹਿੰਦੂ ਪਵਿੱਤਰ ਮੰਨਦੇ ਨੇ ਉਹਨਾਂ ਦੀ ਯਾਤਰਾ ਨਹੀਂ ਕਰਨੀ। ਨਾ ਹੀ ਹਿੰਦੂ ਦੇਵੀ ਦੇਵਤਿਆਂ ਰਾਮ, ਕ੍ਰਿਸ਼ਨ, ਬ੍ਰਹਮਾ ਤੇ ਦੁਰਗਾ ਆਦਿ ਦੀ ਪੂਜਾ ਕਰਨੀ ਹੈ, ਬਲਕਿ ਸਾਰਿਆਂ ਨੇ ਸਤਿਗੁਰੂ ਨਾਨਕ ਪਾਤਸ਼ਾਹ ਤੇ ਬਾਕੀ ਸਤਿਗੁਰੂ ਪਾਤਸ਼ਾਹਾਂ ਦੀਆਂ ਸਿੱਖਿਆਵਾਂ ਨੂੰ ਧਾਰਨ ਕਰਨਾ ਹੈ। ਚਾਰੇ ਜਾਤਾਂ ਦੇ ਲੋਕ ਮੇਰਾ ਦੋ ਧਾਰੇ ਖੰਡੇ ਦਾ ਅੰਮ੍ਰਿਤ ਇੱਕੋ ਬਾਟੇ ਵਿੱਚੋਂ ਛਕਣ ਤੇ ਆਪਣੇ ਆਪ ਨੂੰ ਇੱਕ ਦੂਜੇ ਤੋਂ ਵੱਖਰਾ ਨਾ ਸਮਝਣ ਜਾਂ ਇੱਕ ਦੂਜੇ ਤੋਂ ਨਫ਼ਰਤ ਨਹੀਂ ਕਰਨ। ਹੁਣ ਇਹ ਜਿਹੜਾ ਹੁਕਮ ਆ ਜਾਂ ਬਹੁਤ ਸਾਰੇ ਸਾਡੇ ਰਹਿਤਨਾਮੇ ਆ ਜਿਨ੍ਹਾਂ ਦੇ ਆਧਾਰ ਤੇ ਸਾਡੇ ਧਰਮ ਦੀ ਸਿੱਖ ਰਹਿਤ ਮਰਿਆਦਾ ਹੋਂਦ ਵਿੱਚ ਆਈ ਹੈ, ਇਹ ਸਾਨੂੰ ਜਿਸ ਨਿਯਮਾਵਲੀ ਚ ਬੰਨ੍ਹਦੀ ਹੈ ਮਰਿਆਦਾ, ਇੱਕ ਲక్ష్మణ ਰੇਖਾ, ਇੱਕ ਰਾਮਕਾਰ ਸਾਡੇ ਆਲੇ ਦੁਆਲੇ ਵੀ ਇਹਦੇ ਦਾਇਰੇ ਦੇ ਤੁਸੀਂ ਅੰਦਰ ਰਹਿਣਾ, ਉਹ ਸਾਡੇ ਹੋਰਨਾਂ ਮਤਾਂਤਰਾਂ ਤੋਂ ਤਾਂ ਸਾਨੂੰ ਆਜ਼ਾਦ ਤੇ ਵੱਖਰਾ ਕਰਦੀ ਹੋਈ ਹੈ, ਪਰ ਇਹ ਵਿਸ਼ੇਸ਼ ਤੌਰ ਤੇ ਬਾਹਮਣ ਤੋਂ, ਹਿੰਦੂ ਤੋਂ ਸਾਨੂੰ ਅੱਡ ਤੇ ਵੱਖਰਾ ਆਜ਼ਾਦ ਕਰ। ਸੋ ਇਸੇ ਕਰਕੇ ਸਰਦਾਰ ਗਜਿੰਦਰ ਸਿੰਘ ਜੀ ਦੀਆਂ ਇੱਕ ਲੇਖ ਦੀਆਂ ਸ਼ੁਰੂਆਤੀ ਲਾਈਨਾਂ ਸੀ ਜਿਹਦੇ ਅਸੀਂ ਸਟਿੱਕਰ ਬਣਾ ਕੇ 300 ਸਾਲੇ ਮੌਕੇ ਇੱਥੇ ਲਾਏ, ਛਪਵਾਏ, ਵੰਡੇ ਕਿ ਗੁਰਾਂ ਦਾ ਖਾਲਸਾ ਹਿੰਦ ਅਤੇ ਹਿੰਦੂ ਤੋਂ ਹੀ ਨਹੀਂ ਸਾਰੀ ਦੁਨੀਆ ਤੋਂ ਵੱਖਰਾ ਤੇ ਨਿਆਰਾ ਹੈ। ਵਾਕਿਆ ਹੀ ਇਹ ਨਿਆਰਾਪਣ ਹਿੰਦੂਇਜ਼ਮ ਨੂੰ ਬਹੁਤ ਚੁਭਦਾ। ਉਹਨਾਂ ਨੂੰ ਇਹ ਤਕਲੀਫ ਸੁਭਾਵਿਕ ਆ ਕਿ ਇਹ ਸਾਡੇ ਤੀਰਥਾਂ ਨੂੰ, ਸਾਡੀ ਸੰਸਕ੍ਰਿਤ ਨੂੰ, ਬੋਲੀ ਨੂੰ, ਸਾਡੇ ਗ੍ਰੰਥਾਂ ਨੂੰ, ਸਾਡੇ ਦੇਵੀ ਦੇਵਤਿਆਂ ਨੂੰ, ਸਾਡੇ ਭਗਵਾਨਾਂ ਨੂੰ ਰੱਦ ਕਰਦੇ ਆ। ਗੁਰੂ ਸਾਹਿਬਾਨ ਵੱਲੋਂ ਰੱਦ ਕੀਤਾ। ਉਹ ਕਿਉਂ ਮਾਫ ਕਰਨਗੇ ਸਿੱਖਾਂ ਨੂੰ? ਤੇ ਆਹ ਕਹਿੰਦੇ ਆ ਜੀ ਤੁਸੀਂ ਜੇ ਗੁਰੂ ਦੀ ਗੱਲ ਨਾ ਕਰੋ, ਜਿਹੜੇ ਕਰਦੇ ਆ ਨਾ ਇਹਨਾਂ ਨੂੰ ਕਹਿੰਦੇ ਇਹ ਤਾਂ ਕੱਟੜ ਨੇ। ਕਮਾਲ ਦੀ ਬਾਤ ਆ, ਜੇ ਕੋਈ ਸਿੱਖ ਸਿੱਖੀ ਦੀ ਬਾਤ ਪਾਵੇ ਉਹ ਕੱਟੜ ਆ, ਤੇ ਜੇ ਕੋਈ ਸਿੱਖ ਰਲਿਆ ਮਿਲਿਆ ਜਾਂ ਫਿਰ ਇਹ ਕਹਿੰਦੇ ਬਹੁਤ ਵਧੀਆ ਕੇਸਾਧਾਰੀ ਹਿੰਦੂ ਬਣੋ ਤੇ ਨਜ਼ਾਰੇ ਲਓ, ਕਹਿੰਦੇ ਬਹੁਤ ਚੰਗਾ। ਸੋ ਅਸਲ ਵਿੱਚ ਪਿਛਲੇ 100 ਸਾਲ ਤੋਂ 150 ਸਾਲ ਤੋਂ ਸਾਡੇ ਪ੍ਰਚਾਰਕ ਵੀਰਾਂ ਨੇ, ਪ੍ਰਚਾਰਕ ਕਲਾਸ ਨੇ ਤੇ ਸਾਡੀ ਲੀਡਰਸ਼ਿਪ ਨੇ ਸਾਨੂੰ ਜਿਹੜਾ ਜਿਹੜੇ ਖੂਹ ਚ ਨੂੰ ਧੱਕਾ ਦਿੱਤਾ ਜਾ ਰਿਹਾ ਨਾ, ਉਹ ਹਿੰਦੂਇਜ਼ਮ ਆ। ਸਾਨੂੰ ਉਧਰ ਨੂੰ ਅਗਲੇ ਧੂ ਕੇ ਲਿਜਾ ਰਹੇ। ਸੋ ਸਾਨੂੰ ਇਸ ਚੱਕਰ ਦੇ ਵਿੱਚ ਸਮਝਣਾ ਚਾਹੀਦਾ ਕਿ ਆਪਾਂ ਜਾਣੇ ਅਣਜਾਣੇ ਕੀ ਕਰ ਰਹੇ ਹਾਂ। ਬੰਦੀ ਛੋੜ ਦਿਹਾੜਾ ਆਪਾਂ ਸਾਰਿਆਂ ਨੇ ਮੰਨਿਆ ਹੋਇਆ ਕਿ ਮਨਾਉਣਾ ਹੀ ਮਨਾਉਣਾ, ਕਿਉਂਕਿ ਦੀਵਾਲੀ ਨਾਲੋਂ ਮੋਹ ਨਹੀਂ ਨਾ ਟੁੱਟਦਾ। ਮੰਨ ਲਈ ਗੱਲ ਜੀ ਕਿ 6ਵੇਂ ਪਾਤਸ਼ਾਹ ਦੇ ਸੰਬੰਧ ਚ ਆਪਾਂ ਬੰਦੀ ਛੋੜ ਦਿਹਾੜਾ ਮਨਾਉਣਾ, ਬੜੀ ਵੱਡੀ ਘਟਨਾ। 52 ਛੜਾਏ ਤੇ ਅਗਲੇ ਕਹਿੰਦੇ ਆ ਕਿਹੜੇ 52? ਪਰਸੋਂ ਮੈਂ ਸੋਸ਼ਲ ਮੀਡੀਆ ਤੇ ਲਿਖੀ ਗੱਲ ਕਿ ਯਾਰ ਉਹਨਾਂ 52 ਦਾ ਜਿਨ੍ਹਾਂ ਨੂੰ ਛਡਵਾਇਆ ਉਹਨਾਂ ਦਾ ਪੂਰਾ ਨਾਂ ਪਤਾ ਵੇਰਵਾ ਕੱਢ ਕੇ ਪਾਓ, ਕਿਉਂਕਿ ਮੈਂ ਬਹੁਤ ਸਾਰੀਆਂ ਪੋਸਟਾਂ ਵੀਡੀਓਜ਼ ਬਾਹਮਣਾਂ ਦੀਆਂ, ਹਿੰਦੂਆਂ ਦੀਆਂ, ਲਾਰਿਆਂ ਦੀਆਂ ਦੇਖ ਚੁੱਕਿਆ ਜਿੱਥੇ ਉਹ ਸ਼ਰੇਆਮ ਕਹਿੰਦੇ ਆ ਵੀ ਸਿੱਖੋ ਐਵੇਂ ਝੂਠ ਬੋਲੀ ਜਾਂਦੇ, ਕੋਈ ਸਾਡੇ 52 ਰਾਜੇ ਰੂਜੇ ਨਹੀਂ ਛਡਾਏ ਕਰ। ਪਤਾ ਨਹੀਂ ਤੁਸੀਂ ਕਿਹਦੀਆਂ ਬਾਤਾਂ ਪਾਉਂਦੇ, ਬਹੁਤ ਉਹ ਨਿਰਲੱਜ ਹੋਏ ਹੋਏ ਨੇ। ਉਹ ਤਾਂ ਸ਼ਰੇਆਮ ਕਹਿੰਦੇ ਨੇ ਵੀ ਕਸ਼ਮੀਰੀ ਪੰਡਤਾਂ ਨੇ ਕੋਈ ਪਕਾਰ ਪਕੂਰ ਨਹੀਂ ਕੀਤੀ, ਤੁਸੀਂ ਝੂਠ ਬੋਲਦੇ, ਤੁਹਾਡਾ ਕੀ ਆਪ ਦਾ ਰੌਲਾ ਹੋਣਾ 9ਵੇਂ ਪਾਤਸ਼ਾਹ। ਅੰਨੋ ਤਾਂ ਇਸ ਵਾਰ ਸ਼ਰੇਆਮ 9ਵੇਂ ਪਾਤਸ਼ਾਹ ਦੇ ਸ਼ਹੀਦੀ ਸ਼ਤਾਬਦੀ ਮੌਕੇ ਸਾਰੇ ਭਾਰਤ ਦਾ ਹਿੰਦੂ ਜਿਹੜਾ ਉਹ ਪੂਰੀ ਤਰ੍ਹਾਂ ਨਿਰਲੱਜਤਾ ਨਾਲ ਲਾਂਭੇ ਹੋਇਆ ਬੈਠਾ ਵੀ ਸਾਨੂੰ ਕੋਈ ਮਤਲਬ ਨਹੀਂ। ਤੇ ਸਾਡੇ ਵੀ ਚੰਦ ਚਾੜਨ ਲੱਗੇ ਹੋਏ ਨੇ, ਕਹਿੰਦੇ ਜੀ 10ਵੇਂ ਪਾਤਸ਼ਾਹ ਦੇ ਜੋੜਾ ਜੀ ਆ ਗਏ। ਭਾਈ ਬਹੁਤ ਚੰਗੀ ਗੱਲ ਆ, ਪਰ ਉਹਦੀ ਇਤਿਹਾਸਕ ਮਹਾਨਤਾ ਤਾਂ ਮੰਨੀ ਜਾ ਸਕਦੀ ਆ, ਪਰ ਉਹਨੂੰ ਮੱਥੇ ਨਾ ਟੇਕਣ ਬਹਿ ਜਾਓ ਜਿਵੇਂ ਰਾੜੇ ਵਾਲੇ ਬਾਬਿਆਂ ਨੇ ਉੱਥੇ ਨਲਕੇ ਨੂੰ ਮੱਥਾ ਟਕਵਾਤਾ, ਕਦੇ ਮੂਰਤੀ ਨੂੰ ਮੱਥਾ ਟਕਵਾਤਾ,
ਕਦੇ ਉਹਦੇ ਆ ਜੀ ਇੱਥੇ ਜੁੱਤੀ ਪਈ ਆ ਜੀ, ਆ ਕਾਰ ਖੜੀ ਆ, ਸੋਟੀ ਪਈ ਆ ਬਾਬਿਆਂ ਦੀ। ਉਵੇਂ ਦਾ ਕੰਮ ਨਹੀਂ ਹੋਣਾ ਚਾਹੀਦਾ। ਸਾਡੇ ਤਾਂ ਪੂਜਾ ਅਕਾਲ ਕੀ ਪਰਚਾ। ਹਾਂ, ਸਤਿਕਾਰ ਕਰਦੇ ਆ ਆਪਾਂ ਸਾਰੀਆਂ ਗੱਲਾਂ ਦਾ, ਉਹ ਵੱਖਰੀ ਗੱਲ। ਹੁਣ ਸਾਡੇ ਧਰਮ ਦਾ, ਸਾਡੇ ਸਿਧਾਂਤ ਦਾ, ਹਿੰਦੂਇਜ਼ਮ ਨੂੰ ਪੂਰਾ ਖਤਰਾ, ਤੇ ਉਹ ਕਾਹਤੋਂ ਬਖਸ਼ਣਗੇ ਜੀ ਤੁਹਾਨੂੰ? ਕਿ ਜਦੋਂ ਤੁਸੀਂ ਪਰਪੱਕ ਹੋਵੋਗੇ ਤੁਹਾਨੂੰ ਕੱਟੜ ਕਹਿਣਗੇ। ਉਹਨਾਂ ਦਾ ਕਹਿਣਾ ਹੀ ਆ ਵੀ ਤੁਸੀਂ ਕੱਟੜ ਹੋ। ਜਿਹੜਾ ਹਿੰਦੂ ਆਪਦੇ ਧਰਮ 'ਚ ਪਰਪੱਕ ਹੋਵੇ, ਉਹਨੂੰ ਕਦੇ ਕਿਸੇ ਹਿੰਦੂ ਨੇ ਕਿਹਾ ਵੀ ਤੂੰ ਕੱਟੜ? ਖੁਦ ਮੈਂ ਜਾਂ ਮੇਰੇ ਵਰਗੇ ਜਿਹੜੇ ਸਿੱਖ ਨੇ, ਜਾਂ ਅਸੀਂ ਸਾਰੇ ਸਿੱਖ ਆ, ਅਸੀਂ ਕਦੇ ਕਿਸੇ ਹਿੰਦੂ ਨੂੰ ਜਿਹੜਾ ਆਪਦੇ ਧਰਮ 'ਚ ਪਰਪੱਕ, ਆਪਦੇ ਧਰਮ ਦੀ ਮਰਿਆਦਾ 'ਚ ਪਰਪੱਕ, ਕਦੇ ਮਾੜਾ ਨਹੀਂ ਮੰਨ ਸਕਦੇ। ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਦੀ ਇੱਕ ਇੰਟਰਵਿਊ ਆ, ਬਕਾਇਦਾ ਉਹ ਸਿੰਘ ਗਰਜ ਕਿਤਾਬ 'ਚ ਭਾਈ ਨਰਾਇਣ ਸਿੰਘ ਚੌੜੇ ਨੇ ਪੂਰੀ ਛਾਪੀ ਹੋਈ ਆ, ਉੱਥੇ ਪੜ੍ਹ ਲਓ। ਮਹਾਪੁਰਸ਼ਾਂ ਨੇ ਇੱਕ ਸਵਾਲ ਦੇ ਜਵਾਬ ਵਿੱਚ ਕਿਹਾ ਵੀ ਜੇਕਰ ਕੋਈ ਹਿੰਦੂ ਉਹਨਾਂ ਦੇ ਧਰਮ ਦੀ ਆਹ ਮਰਿਆਦਾ, ਪੂਰੀ ਮਰਿਆਦਾ ਦੱਸਦੇ ਆ, ਜੇਕਰ ਕੋਈ ਇਸ ਮਰਿਆਦਾ ਤੇ ਚੱਲ ਰਿਹਾ, ਮੈਂ ਉਹਦਾ ਸਤਿਕਾਰ ਕਰੂੰ, ਉਹਦੇ ਨਾਲ ਬਹਿ ਕੇ ਅੰਨ ਜਲ ਵੀ ਛਕ ਲੂੰ, ਮੈਨੂੰ ਕੀ ਸਮੱਸਿਆ ਉਹਦੇ ਤੋਂ? ਸੋ ਸਾਡਾ ਧਰਮ ਸਾਨੂੰ ਕਿਸੇ ਨੂੰ, ਦੂਜੇ ਧਰਮ ਨੂੰ ਜਾਂ ਧਰਮ ਦੇ ਅਸੂਲਾਂ ਨੂੰ ਨਫ਼ਰਤ ਕਰਨੀ ਨਹੀਂ ਸਿਖਾਉਂਦਾ। ਹਾਂ, ਸਾਨੂੰ ਸਾਡੇ ਅਸੂਲ ਪਿਆਰੇ ਨੇ। ਹੁਣ ਸਾਤੋਂ ਆਸ ਕੀਤੀ ਜਾ ਰਹੀ ਆ ਕਿ ਤੁਸੀਂ ਆਪਦੇ ਅਸੂਲ ਛੱਡ ਦਿਓ ਜੀ, ਫੇਰ ਕੀ ਹੋਇਆ? ਤੁਸੀਂ ਕੱਟੜ ਬਣ ਗਏ ਜੀ। ਅੱਛਾ, ਮਤਲਬ ਜੇ ਤੁਸੀਂ ਹਿੰਦੂਆਂ ਨੂੰ ਖੁਸ਼ ਰੱਖਦੇ ਹੋ ਫੇਰ ਤੁਸੀਂ ਬੜੇ ਵਧੀਆ, ਮਤਲਬ ਹਿੰਦੂ ਨਾ ਨਾਰਾਜ਼ ਹੋ ਜਾਏ। ਫਿਰ ਗੱਲ ਆ ਗਈ ਨਾ ਵੀ ਮਾਲਕ ਨੇ, ਮਾਲਕਾਂ ਦੀ ਖੁਸ਼ੀ, ਮਾਲਕ ਨਾਲ ਨਾਰਾਜ਼ ਹੋ ਜਾਣ। ਸੋ ਅਸਲ ਵਿੱਚ ਇਹ ਆ ਕਿ ਸਾਡੀ ਕੌਮ ਦਾ ਇੱਕ ਹਿੱਸਾ ਜਿਹੜਾ ਦਿਲੋਂ ਪੂਰਾ ਹਾਰ ਚੁੱਕਿਆ, ਹੰਭ ਚੁੱਕਿਆ, ਮੌਕਾ ਪ੍ਰਸਤ ਵਾ, ਉਹਨੇ ਇਹ ਮੰਨਿਆ ਹੋਇਆ ਕਿ ਹਿੰਦੂ ਨਹੀਂ ਕਿਤੇ ਨਾਰਾਜ਼ ਕਰਨੇ, ਜਿਵੇਂ ਕਹਿੰਦੇ ਆ ਕਰ ਲੋ, ਫਿਰ ਕੀ ਐਡੀ ਕਿੱਡੀ ਕਾਬਤ ਆ ਜੂ। ਸੋ ਜਿਹੜੇ ਸਿੱਖਾਂ ਨੂੰ ਇਹ ਫਿਕਰ ਪਿਆ ਰਹਿੰਦਾ ਵੀ ਕਿਤੇ ਹਿੰਦੂ ਸਾਡੇ ਮਾਲਕ ਨਾਰਾਜ਼ ਨਾ ਹੋ ਜਾਣ, ਉਹ ਫਿਰ ਬਹਾਨੇ ਲੱਭਦੇ ਆ ਵੀ ਬੰਦੀ ਛੋੜ ਦਿਹਾੜਾ ਜੀ, 6ਵੇਂ ਪਾਤਸ਼ਾਹ ਇਸ ਦਿਨ ਆਏ ਸੀ ਜੀ, ਆਪਾਂ ਅਸਲ ਵਿੱਚ ਤਾਂ ਦੀਵਾਲੀ ਮਨਾ ਰਹੇ ਹਾਂ। ਚਲੋ ਮੰਨ ਲਈ ਗੱਲ ਕਿ ਜੀ ਤੁਹਾਨੂੰ ਬੜੀ ਖੁਸ਼ੀ ਆ, ਪਰ ਖੁਸ਼ੀ 52 ਦੀ ਕਾਹਤੋਂ ਮਨਾਉਣੀ ਆ ਜੀ? ਫਿਰ ਆਪਾਂ ਪਹਿਲੀ ਤਾਂ ਗੱਲ ਇਹ ਆ ਵੀ ਇਹ 52 ਜਿਹੜੇ ਹਿੰਦੂ ਰਾਜੇ ਛਡਾਏ, ਪਰ ਹਿੰਦੂ ਰਾਜੇ ਖੁਸ਼ੀ ਮਨਾਉਣ। ਆ ਕੱਲ ਪਰਸੋਂ ਤੋਂ ਜਦੋਂ ਅਸੀਂ ਤੁਖਣਾ ਦਿੱਤੀ ਆ, ਰੌਲਾ ਪਾਇਆ ਵੀ ਉਹ 52 ਦੀ ਲਿਸਟ ਕੱਢੋ, ਸਾਡੇ ਨੌਜਵਾਨਾਂ ਨੇ ਸਕੈਂਟੋ ਸਕੈਂਟੀ ਉਹ ਲਿਸਟ ਕੱਢਤੀ, ਪੋਸਟਰ ਬਣਾ ਕੇ ਘੁਮਾਤਾ ਕਿ ਆਹ 52 ਰਾਜੇ ਸੀ ਉਹ। ਤੇ ਉਹਨਾਂ 52 ਰਾਜਿਆਂ ਦੇ ਘਰਾਂ 'ਚ, ਦਰਾਂ 'ਚ, ਉਹਨਾਂ ਦੇ ਥਾਵਾਂ ਤੇ ਖੁਸ਼ੀ ਮਨਾਉਣੀ ਚਾਹੀਦੀ ਆ ਹਿੰਦੂਆਂ ਨੂੰ ਕਿ ਸਾਡੇ ਬੰਦੇ ਛਡਾਏ ਗਏ ਸੀ ਤੇ ਇਹਨਾਂ ਨੇ ਛਡਵਾਏ ਸੀ, ਅਸੀਂ ਤੁਹਾਡੇ ਅਹਿਸਾਨ ਮੰਨਦਾ। ਉੱਥੋਂ ਉਹ ਸੰਗਤਾਂ ਮਹੀਨਾ ਪਹਿਲਾਂ, 15 ਦਿਨ ਪਹਿਲਾਂ ਤੁਰਨ, ਜੇ ਦਰਬਾਰ ਸਾਹਿਬ ਅੰਮ੍ਰਿਤਸਰ ਨਹੀਂ ਆ ਸਕਦੇ ਤਾਂ ਨੇੜਲੇ ਕਿਸੇ ਗੁਰਦੁਆਰੇ ਜਾਣ, ਉੱਥੇ ਸ਼ਰਧਾ ਤੇ ਸਤਿਕਾਰ ਭੇਂਟ ਕਰਨ। ਇੱਕ ਵਾਰੀ 1999 ਮੌਕੇ ਬਹੁਤ ਵੱਡੀ ਇੱਕ ਪਨਨ ਕਸ਼ਮੀਰ ਯਾਤਰਾ ਲੈ ਕੇ ਨਿਕਲੀ ਸੀ, ਜਿਹੜੀ ਕਸ਼ਮੀਰੀ ਪੰਡਤਾਂ ਦੀ ਇੱਕ ਟੋਲੀ। ਉਹ ਇਹੀ ਕਹਿੰਦੇ ਸੀਗੇ, ਉਹਨਾਂ ਨੇ ਪੱਥਰ ਵੀ ਲਾਏ ਨੇ ਕਈ ਥਾਵਾਂ ਦੇ ਉੱਤੇ, ਅਨੰਦਪੁਰ ਸਾਹਿਬ ਵੀ ਲਾਇਆ ਤੇ ਉੱਥੇ ਮਟਨ ਤੋਂ ਜਿੱਥੋਂ ਤੁਰੇ ਸੀ ਉੱਥੇ ਵੀ ਲਾਇਆ ਕਸ਼ਮੀਰ 'ਚ, ਕਿ ਜੀ ਸਾਡੇ ਵਡੇਰਿਆਂ ਨੇ ਜਿਹੜਾ 9ਵੇਂ ਪਾਤਸ਼ਾਹ ਦੇ ਦਰਬਾਰ 'ਚ ਪੁਕਾਰ ਕੀਤੀ ਸੀ। ਕਿਉਂਕਿ ਹਰ ਵਿਚਾਰ ਹਰ ਤਰ੍ਹਾਂ ਦੇ ਬੰਦੇ ਹੁੰਦੇ ਆ, ਜਿਹੜੇ ਲੋਕ ਮੰਨਦੇ ਆ ਕਿ ਵਾਕਈ ਇਹ ਇਤਿਹਾਸ ਵਾਪਰਿਆ, ਉਹ ਆਏ ਸੀ। ਉਵੇਂ ਹੀ ਇਹ 52 ਜਿਹੜੇ ਰਾਜੇ ਆ, ਉਹਨਾਂ ਦੇ ਅਸਥਾਨਾਂ ਤੋਂ ਲੋਕ ਤੁਰਨ ਤੇ ਗੁਰਦੁਆਰਿਆਂ 'ਚ, ਨੇੜਲਿਆਂ 'ਚ ਕਿਤੇ ਜਾ ਕੇ ਕਿਲੋਮੀਟਰ 2 ਕਿਲੋਮੀਟਰ ਮੱਥਾ ਟੇਕਣ, ਸ਼ਰਧਾ ਤੇ ਸਤਿਕਾਰ ਭੇਟ ਕਰਨ। ਇਹ ਤਾਂ ਕੋਈ ਗੱਲ ਬਣਦੀ ਆ? ਆਪਾਂ ਕਾਹਦੀ ਚਾਅ ਚੜਿਆ ਹੋਇਆ ਵੀ ਆਪਾਂ, ਹਾਂ ਚਲੋ ਮੰਨ ਲਈ ਗੱਲ ਕਿ ਜੀ ਸਾਡੇ ਗੁਰੂ ਪਾਤਸ਼ਾਹ ਦੇ ਰਿਹਾਈ ਦਾ 12 ਸਾਲ ਦੀ ਰਿਹਾਈ ਦਾ ਸਾਨੂੰ ਹੋਣੀ ਚਾਹੀਦੀ ਹੈ, ਚੰਗੀ ਗੱਲ। ਪਰ ਫਿਰ ਜਦੋਂ ਬਾਬਰ ਦੀ ਕੈਦ ਵਿੱਚੋਂ ਪਹਿਲੇ ਪਾਤਸ਼ਾਹੀ ਦੀ ਰਿਹਾਈ ਹੋਈ ਹੈ ਤੇ ਨਾਲ ਉਹਨਾਂ ਨੇ ਜ਼ਿਆਦਾ ਛੜਾਏ ਸੀ। ਇੱਥੇ ਤਾਂ 52 ਦੀ ਗੱਲ ਆ, ਉੱਥੇ ਤਾਂ ਜ਼ਿਆਦਾ ਵੱਡੀ ਗੱਲ ਸੀ। ਫਿਰ ਆਪਾਂ ਉਹਨਾਂ ਦੀ ਖੁਸ਼ੀ ਜ਼ਿਆਦਾ ਵੱਡੀ ਮਨਾ ਲਿਆ ਕਰੀਏ। ਕੀ ਬੰਦੀ ਛੋੜ ਦੀ ਕਹਾਣੀ ਬਾਬੇ ਨਾਨਕ ਤੋਂ ਸ਼ੁਰੂ ਹੋਣੀ ਚਾਹੀਦੀ ਹੈ ਕਿ 6ਵੇਂ ਪਾਤਸ਼ਾਹ ਤੋਂ ਸ਼ੁਰੂ ਹੋਣੀ ਚਾਹੀਦੀ ਹੈ ਜੀ? ਚਲੋ ਫਿਰ ਜਦੋਂ ਸਰਦਾਰ ਜੱਸਾ ਸਿੰਘ ਆਹਲੂਵਾਲੀਏ ਉਹਨਾਂ ਨੇ ਛਡਵਾਈਆਂ, ਉਹਨਾਂ ਦਾ ਦਿਨ, ਉਹਨਾਂ ਦਾ ਯਾਦ ਮਨਾ ਲਿਆ ਕਰੀਏ। ਇਹ ਨਹੀਂ ਕਿ ਬੰਦੀ ਛੋੜ ਦਿਹਾੜਾ ਨਾ ਮਨਾਓ, ਪਰ ਆਪਾਂ ਬਾਬੇ ਨਾਨਕ ਵਾਲੀ ਤੇ ਜੱਸਾ ਸਿੰਘ ਆਹਲੂਵਾਲੀਏ ਵਾਲੀ ਗੱਲ, ਇਹ ਵੀ ਕਦੇ ਆਪਾਂ ਕਿਤੇ ਸੁਣੀ ਆ ਕਿਸੇ ਢਾਡੀ ਤੋਂ, ਕਿਸੇ ਰਾਗੀ ਤੋਂ, ਕਦੇ ਪ੍ਰਚਾਰਕ ਤੋਂ, ਕਿਸੇ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਤੋਂ,
ਕਿਸੇ ਧਾਰਮਿਕ ਸ਼ਖਸੀਅਤ ਤੋਂ, ਕਿਸੇ ਸਿਆਸੀ ਸ਼ਖਸੀਅਤ ਤੋਂ ਕਦੇ ਸੁਣਿਆ ਕਿ ਬਾਬਰ ਨੂੰ ਜਾਬਰ ਕਹਿਣ ਮੌਕੇ ਕਿਵੇਂ ਬੰਦੀ ਛੁਡਵਾਏ? ਕਦੇ ਕਿਸੇ ਨੇ ਦੱਸਿਆ ਤੁਹਾਨੂੰ ਕਿ ਕਿਵੇਂ ਲਾਲੀਆਂ ਹਿੰਦੁਆਣੀਆਂ ਛਡਵਾਈਆਂ ਜੱਸਾ ਸਿੰਘ ਆਹਲੂਵਾਲੀਏ ਹੋਣਾ ਨੇ? ਬੰਦੀ ਛੋੜ ਦਿਹਾੜਾ, ਉਹ ਕਹਿੰਦੇ ਹਿੰਦੂਆਂ ਤੋਂ ਕਿਤੇ ਲਾਲਿਆਂ ਤੋਂ ਦੀਵਾਲੀ ਕਿਤੇ ਅੱਡ ਨਾ ਹੋ ਜੇ, ਸਿੱਖ ਕਿਤੇ ਚੱਕਰ ਚੋਂ ਨਿਕਲ ਨਾ ਜਾਣ। ਸੋ ਇਹ ਗੱਲ ਝੂਠ ਆ ਕਿ ਆਪਾਂ ਦੀਵਾਲੀ ਨਹੀਂ ਮਨਾਉਂਦੇ, ਆਪਾਂ ਮਨਾਉਂਦੇ ਦੀਵਾਲੀ ਹੋਈ ਆ। ਉਹ ਆਪਾਂ ਉਛਾੜ ਜਿਹੜਾ ਹੈਗਾ ਉਹ ਪਾ ਕੇ ਰੱਖਦੇ ਆ, ਆਪਾਂ ਕਰਦੇ ਆ। ਤੇ ਜੇ ਇਹ ਚ ਹਿੰਦੂ ਸਿੱਖ ਏਕਤਾ ਵਾ, ਭਾਈਚਾਰਕ ਸਾਂਝ ਆ, ਤਾਂ 15 ਦਿਨ, ਅੱਜ ਤੋਂ 15 ਦਿਨ ਬਾਅਦ ਪਹਿਲੀ ਪਾਤਸ਼ਾਹੀ ਦਾ ਪ੍ਰਕਾਸ਼ ਪੁਰਬ ਆ ਰਿਹਾ। ਮੈਂ ਇੱਥੇ ਅੰਮ੍ਰਿਤਸਰ ਰਹਿਣਾ, ਹੋ ਗਏ 15-20 ਸਾਲ ਹੋ ਗਏ, 20-25 ਸਾਲ ਮੈਨੂੰ ਇੱਥੇ। ਮੈਨੂੰ ਤਾਂ ਇੱਥੇ ਆ ਕੇ ਪਤਾ ਲੱਗਿਆ, ਪਿੰਡ 'ਚ ਤਾਂ ਸਾਡੇ ਚਲੋ ਸਾਰੇ ਹੀ, ਸਾਡੇ ਤਾਂ ਪੰਡਤਾਂ ਦੀ ਬੀਹੀ ਆ ਸਾਡੇ ਘਰ ਦੇ ਮਗਰਲੇ ਪਾਸੇ, ਉਹ ਸਾਰੇ ਹੀ ਮਨਾਉਂਦੇ ਸੀ, ਉੱਥੇ ਕੋਈ ਗੱਲ ਨਹੀਂ ਸੀ, ਕਿਉਂਕਿ ਉੱਥੇ ਮਾਹੌਲ ਹੋਰ ਤਰੀਕੇ। ਸ਼ਹਿਰਾਂ ਦੇ ਵਿੱਚ ਆ ਕੇ ਅਕਲ ਆਉਂਦੀ ਆ ਜਿੱਦਣ ਪਹਿਲੀ ਪਾਤਸ਼ਾਹੀ ਦਾ ਪ੍ਰਕਾਸ਼ ਪੁਰਬ ਹੋਊਗਾ 15 ਦਿਨ ਬਾਅਦ। ਮੈਨੂੰ ਦੱਸਿਓ, ਮੈਂ ਜਿਹੜੇ ਦਿਮਾਗ 'ਚ ਜ਼ਿਆਦਾ ਕੀੜਾ ਬੜਿਆ ਹੋਇਆ ਨਾ ਭਾਈਚਾਰਕ ਸਾਂਝ ਵਾਲਾ, ਆ ਕੇ ਦੇਖ ਲਿਓ, ਸਾਫ਼ ਪਤਾ ਲੱਗ ਜਾਂਦਾ ਵੀ ਆਹ ਘਰ ਸਿੱਖਾਂ ਦੇ ਜਿਨ੍ਹਾਂ ਦੇ ਅੱਜ ਦੀਪਮਾਲਾ ਹੋਈ ਹੋਈ। ਨਹੀਂ ਜਗਾਉਂਦੇ ਉਹ ਲੋਕ, ਉਹਨਾਂ ਨੂੰ ਪਤਾ ਅਸੀਂ ਸਿੱਖਾਂ ਅੱਗੇ ਬੇਵਕੂਫ ਥੋੜੀ ਆ, ਇਹਨਾਂ ਨੂੰ ਲੋੜ ਆ, ਅਸੀਂ ਤਾਂ ਹੁਕਮਰਾਨ ਜਮਾਤ ਆ, ਹਾਕਮ ਅਸੀਂ। ਇਹ ਸਾਨੂੰ ਖੁਸ਼ ਕਰਨ ਲਈ ਦੀਵਾਲੀ ਦੇ ਬਹਾਨੇ ਬੰਦੀ ਛੋੜ ਮਨਾਉਣ, ਅਸੀਂ ਕਾਹਤੋਂ ਐਵੇਂ ਤੁਰੇ ਫਿਰੀ? ਸੋ ਐਵੇਂ ਆਪਾਂ ਆਪਦੇ ਆਪ ਨੂੰ ਧੋਖਾ ਦੇ ਰਹੇ ਹਾਂ। ਅੱਜ ਕੱਲ ਆਪਾਂ ਬੰਦੀ ਛੋੜ ਦਿਹਾੜੇ ਦੇ ਬਹਾਨੇ ਦੀਵਾਲੀ ਮਨਾਈ ਆ, ਅੱਜ ਵਿਸ਼ਵਕਰਮਾ ਚੱਕਿਆ, ਅਸੀਂ ਗੁਰਦੁਆਰਿਆਂ 'ਚ ਬੜਿਆਂ 'ਚ ਵਿਸ਼ਵਕਰਮਾ ਡੇ ਮਨਾਇਆ ਸਾਡੇ ਭਾਈਚਾਰੇ। ਭਾਈ ਲਾਲੋ ਜੀ ਕੌਣ ਸੀਗੇ ਜੀ? ਭਾਈ ਲਾਲੋ ਦਾ ਦਿਹਾੜਾ ਮਨਾ ਲਿਆ ਕਰੀਏ। ਕਾਮਰੇਡ ਕਹਿੰਦੇ ਆ ਛੱਡੋ ਜੀ ਸਾਰਾ ਕੁਝ, 1 ਮਈ ਨੂੰ ਮਜ਼ਦੂਰ ਡੇ ਮਨਾਇਆ ਕਰੀਏ। ਤੇ ਮਜ਼ਦੂਰ ਡੇ ਵੀ ਚੰਗਾ, ਪਰ ਭਾਈ ਲਾਲੋ ਮਜ਼ਦੂਰ ਸੀ, ਕਿਰਤੀ ਸੀ। ਕਿਰਤ ਨਾਲ ਜਾਂ ਕਿਰਤੀਆਂ ਦੇ ਉਸ ਕਿੱਡੀ ਵੱਡੀ ਇਤਿਹਾਸਕ ਸੱਚਾਈ ਆ, ਸਾਖੀ ਉਹ ਕਿ ਮਲਕ ਭਾਗੋ ਆ ਜਿਹੜਾ, ਉਹਦੇ ਪਕਵਾਨ ਜਿਹੜੇ ਨੇ ਉਹ ਪਾਪ ਦੀ ਕਮਾਈ ਨੇ। ਕਿਵੇਂ ਨੇ ਇਹ ਦੱਸਿਆ ਵੀ ਤੇਰੇ ਤਾਂ ਪਾਪ ਦੀ ਕਮਾਈ, ਤੇ ਸੱਚੀ ਸੁੱਚੀ ਕਿਰਤ ਕਰਨ ਵਾਲੇ ਉਹਦੇ ਕੋਧਰੇ ਦਾ ਸਾਗ ਖਾ ਲਿਆ ਪਾਤਸ਼ਾਹ ਭਾਈ ਲਾਲੋ। ਇਹ ਐਡੀ ਵੱਡੀ ਸਾਖੀ, ਇਹ ਅੱਜ ਸਾਡੇ ਨਿਆਣਿਆਂ ਨੂੰ, ਸਾਡੇ ਵਾਲੀ ਪੀੜ੍ਹੀ ਨੂੰ ਤਾਂ ਚੇਤੇ ਆ, ਗਾਂ ਵਾਲੀ ਨੂੰ, ਕਿਉਂਕਿ ਵਿਦਿਆ ਨੀਤੀ ਆ ਗਈ ਇੰਡੀਆ ਦੀ, ਉਹ ਕਹਿੰਦੇ ਸਿੱਖਾਂ ਦਾ ਇਤਿਹਾਸ ਭੁਲਾਉਣਾ। ਤੇ ਜੇ ਅਸੀਂ ਭਾਈ ਲਾਲੋ ਦਿਹਾੜਾ ਮਨਾਇਆ ਕਰੀਏ ਤਾਂ ਲੋਕਾਂ ਨੂੰ ਪਤਾ ਲੱਗ ਜੂ ਭਾਈ ਲਾਲੋ ਜਿਹੜਾ ਸੀ ਉਹ ਵੀ ਮਜ਼ਦੂਰੀ ਦਾ, ਕਿਰਤ ਦਾ, ਉਹ ਵੀ ਉਸ ਸਾਰੇ ਕਾਸੇ ਦਾ ਸਿੰਬਲ ਆ ਜਿਹਦੇ ਚੋਂ ਵਿਸ਼ਵਕਰਮਾ ਕੱਢੀ ਫਿਰਦੇ ਆ। ਅਸੀਂ ਆਪਣੇ ਧਰਮ ਦੀ ਮਰਿਆਦਾ, ਜਦੋਂ ਸਾਨੂੰ 10ਵੇਂ ਪਾਤਸ਼ਾਹ ਹੁਕਮ ਕਰ ਗਏ ਵੀ ਹਿੰਦੂਆਂ ਦੇ ਦੇਵੀ ਦੇਵਤੇ ਨਹੀਂ ਧਿਆਉਣੇ, ਵਿਸ਼ਵਕਰਮਾ ਵੀ ਵਿੱਚ ਹੀ ਆ। ਵਿਸ਼ਵਕਰਮਾ ਕਾਹਤੋਂ ਆਪਾਂ ਧਿਆਉਣਾ ਜੀ? ਵਿਸ਼ਵਕਰਮਾ ਦੀ ਪੂਜਾ ਕਰਨੀ ਆ, ਭਾਈ ਲਾਲੋ ਦਾ ਨਾਮ ਲੈ ਕੇ ਕਰ ਲਓ, ਉਹੀ ਸਾਰਾ ਕੁਝ ਕਰਨਾ ਜੇ ਨਹੀਂ ਰਹਿ ਜਾਂਦਾ। ਤੇ ਸਰਦਾਰ ਜੱਸਾ ਸਿੰਘ ਰਾਮਗੜੀਏ ਦਾ ਦਿਹਾੜਾ ਧੂਮਧਾਮ ਨਾਲ ਮਨਾਇਆ ਕਰੀਏ। ਸਰਦਾਰ ਜੱਸਾ ਸਿੰਘ ਰਾਮਗੜੀਆ ਉਹਨਾਂ ਪੰਜਾਂ ਚੋਂ ਇੱਕ ਵਾ, 5 ਸਿੱਖ ਜਰਨੈਲਾਂ ਚੋਂ, ਜਿਨ੍ਹਾਂ ਨੇ ਦਿੱਲੀ ਉੱਤੇ ਜਦੋਂ ਆਪਾਂ ਖਾਲਸੇ ਦਾ ਰਾਜ ਹੋਇਆ, ਜਿਹੜਾ ਕਿਲੇ ਤੇ, ਲਾਲ ਕਿਲੇ ਤੇ ਖਾਲਸਾ ਫਤਿਹ ਕਰਨ ਤੋਂ ਬਾਅਦ, ਲਾਲ ਕਿਲਾ ਫਤਿਹ ਕਰਨ ਤੋਂ ਬਾਅਦ ਖਾਲਸਾ ਹੀ ਪਰਚਮ ਚਲਾਇਆ, ਉੱਥੇ ਇੱਕ ਕਹਿੰਦੇ ਸਲੈਬ ਜਾਂ ਸੈੱਲ ਪਈ ਸੀ ਜਿਹਦੇ ਉੱਤੇ ਬਿਠਾ ਕੇ ਰਾਜ ਤਿਲਕ ਕਰਦੇ ਹੁੰਦੇ ਸੀਗੇ ਵੀ ਇਹਦੇ ਉੱਤੇ ਬਿਠਾ ਕੇ, ਤੇ ਉਹ ਕਹਿੰਦੇ ਵੀ ਇੱਥੇ ਕੀ ਪਈ ਕਰਦੀ ਆ, ਚੱਕ ਲਿਆਓ। ਅੱਜ ਵੀ ਦਰਬਾਰ ਸਾਹਿਬ ਦੀ ਪਰਿਕਰਮਾ 'ਚ ਜਿੱਧਰ ਰਾਮਗੜੀਆ ਬੁੰਗਾ, ਉੱਥੇ ਉਹ ਸਲੈਬ ਪਈ ਆ। ਬੜੀ ਹੈਰਾਨੀ ਦੀ ਗੱਲ ਆ ਕਿ ਬਹੁਤ ਘੱਟ ਲੋਕ ਨੇ ਜਿਨ੍ਹਾਂ ਨੂੰ ਉਹਦਾ ਚਾਅ ਆਉਂਦਾ ਵੀ ਦੇਖ ਕੇ ਆਈਏ, ਜਿਹਦੇ ਉੱਤੇ ਰਾਜੇ ਬਣਾਉਂਦੇ ਹੁੰਦੇ ਸੀ ਦਿੱਲੀ ਵਾਲੇ, ਅਸੀਂ ਇੱਥੇ ਸਾਡੇ ਬਜ਼ੁਰਗਾਂ ਨੇ ਚੱਕ ਲਿਆ। ਇਹੋ ਜੀ ਸਾਡੀ ਕੌਮ, ਤੇ ਅੱਜ ਸਾਨੂੰ ਬਣਾਇਆ ਜਾ ਰਿਹਾ ਲੱਲੂ। ਅੱਜ ਸਾਡੇ 'ਚ ਜਿਹੜਾ ਰਾਜ ਦੀ ਗੱਲ ਕਰਦਾ, ਖਾਲਿਸਤਾਨ ਦੀ ਗੱਲ ਕਰਦਾ, ਖਾਲਸਾਈ ਸ਼ਾਨ ਦੀ ਗੱਲ ਕਰਦਾ, ਕਿੱਥੇ ਤਾਂ ਸਾਡੇ ਜਰਨੈਲ, ਉਹਨੀਆਂ ਕਿਤੇ ਕੇਂਦਰੀ ਸਿੱਖ ਅਜਾਇਬ ਘਰ 'ਚ ਬਣੀਆਂ ਹੋਈਆਂ ਪੇਂਟਿੰਗਸ ਤਾਂ ਦੇਖੋ, ਇੱਥੇ ਗਲਾਂ 'ਚ ਸੁਨਹਿਰੀ ਹਾਰ, ਘੋੜੇ, ਸੋਨੇ, ਚਾਂਦੀ, ਕਿਆ ਬਾਤਾਂ ਸਾਡੇ ਖਾਲਸਾ ਰਾਜ ਦੀਆਂ ਸ਼ਾਨਾਂ ਸੀ। ਇੱਕ ਮੈਂ ਸ਼ਾਇਦ ਸਾਡੇ ਸਤਿਕਾਰਯੋਗ ਭਰਪੂਰ ਸਿੰਘ ਬਲਵੀਰ ਦੀ ਗੱਲ ਆ ਉਹ ਸੁਣੀ ਕਿ ਮਹਾਰਾਜਾ ਰਣਜੀਤ ਸਿੰਘ ਕਿਤੇ ਗਏ ਤੇ ਉਹ ਕਹਿੰਦੇ ਜੀ ਬਾਬੇ ਨਾਨਕ ਦਾ ਇਹ ਅਸਥਾਨ ਆ, ਸ਼ਾਇਦ ਨਨਕਾਣਾ ਸਾਹਿਬ ਦੀ ਸਾਖੀ ਆ, ਮੈਨੂੰ ਚੰਗੀ ਤਰ੍ਹਾਂ ਇਸ ਟਾਈਮ ਉਹ ਯਾਦ ਨਹੀਂ ਗੱਲ,
ਤੇ ਇੱਥੇ ਦੀਵਾ ਵੀ ਨਹੀਂ ਜਗ ਰਿਹਾ। ਉਹ ਕਹਿੰਦੇ ਜੀ ਇਸ ਗੁਰਦੁਆਰਾ ਸਾਹਿਬ ਦੇ ਨਾਂ ਜ਼ਮੀਨ ਜਾਇਦਾਦ ਉਨੀ ਹੈ ਨਹੀਂ, ਖਰਚ ਪਾਣੀ ਵੱਲੋਂ ਔਖਾ। ਉਹ ਕਹਿੰਦਾ ਅਸੀਂ ਰਾਜ ਗੱਦੀਆਂ ਵਾਲੇ ਇਹਨੇ ਬਣਾਏ। ਤੇ ਉਹਨੂੰ ਕਹਿੰਦੇ ਪੁਜਾਰੀ ਨੂੰ, ਆ ਘੋੜੇ ਤੇ ਬਹਿ ਜਾ। ਘੋੜਾ ਇੱਕ ਪਾਸੇ ਨੂੰ ਤੋਰਤਾ, ਜਿੱਥੇ ਜਾ ਕੇ ਘੋੜਾ ਰੁਕਿਆ ਉੱਥੋਂ ਚਾਰੇ ਪਾਸੇ ਨੂੰ ਗੇੜਾ ਦਵਾਤਾ। ਕਹਿੰਦੇ ਆ ਸਾਰੀ ਜ਼ਮੀਨ ਜਾਇਦਾਦ ਗੁਰੂ ਨਾਨਕ ਪਾਤਸ਼ਾਹ ਦੇ ਨਾਂ ਲਵਾਈ ਜਾਂਦੀ ਹੈ, ਤੇ ਇਹਦਾ ਸਾਰਾ ਖਰਚ ਪਾਣੀ ਜਿੰਨਾ ਪੈਸਾ ਧੇਲਾ। ਤੇ ਉਹ ਕਹਿੰਦੇ, ਹੁਣ ਤੁਸੀਂ ਦੇਖੋ ਇਹੋ ਜਿਹੇ ਕਿਹਨੇ ਕੀਤੇ? ਇਹ ਕੀਤੇ ਗੁਰੂ ਸਾਹਿਬਾਨ ਦੀ ਸ਼ਕਤੀ ਨੇ। ਸਿੱਖ ਐਡੇ ਮਤਲਬ, ਤੇ ਇਹ ਗੁਰੂ ਨੂੰ ਜਦੋਂ ਇੱਥੇ ਆਏ ਕਹਿੰਦੇ ਜੀ ਆ ਸਾਰੇ ਤੇ ਸੋਨਾ ਚੜਾਤਾ। ਤੇ ਜਦੋਂ ਅੰਮ੍ਰਿਤਸਰ ਪੂਰਲੀ ਜਿਹੜੀ ਸਲੈਬ ਬਣਾ ਕੇ ਲਿਆਂਦੀ, ਜਿਹੜੀ ਲਾਉਣੀ ਸੀ ਉੱਤੇ, ਉਹ ਉੱਤੇ ਲਿਖੀ ਫਿਰਨ, ਜਿਵੇਂ ਆਪਣੇ ਵਰਗੇ ਚਮਚੇ ਹੁੰਦੇ ਆ ਨਾ, ਚਮਚਾਗਿਰੀ ਚ, ਕਹਿੰਦੇ ਇਹ ਸਾਰੇ ਸੋਨੇ ਦੀ ਸੇਵਾ ਮਹਾਰਾਜਾ ਰਣਜੀਤ ਸਿੰਘ ਨੇ ਕੀਤੀ। ਕਹਿੰਦਾ ਲਾਓ ਇਹਨੂੰ ਛੱਡੋ, ਨਵੇਂ ਸਿਰਿਓਂ ਲਿਖੋ, ਪਹਿਲਾਂ ਮੂਲ ਮੰਤਰ ਲਿਖੋ, ਫਿਰ ਲਿਖੋ ਇਹ ਸਾਰੇ ਸੋਨੇ ਦੀ ਸੇਵਾ ਆਪਣੇ ਗਰੀਬ ਸੇਵਕ ਰਣਜੀਤ ਸਿੰਘ ਪਰ ਦਇਆ ਕਰਕੇ ਸਤਿਗੁਰੂ ਪਾਤਸ਼ਾਹ ਨੇ ਲੈ ਲਈ। ਸ਼ੁਕਰ ਕਰੋ ਮੇਰੇ ਤੋਂ ਲੈ ਲਈ। ਕਿੱਥੇ ਅਸੀਂ ਰਾਜਾਂ ਤਾਜਾਂ ਵਾਲੇ, ਕਿੱਥੇ ਗੰਗਾ ਜਮਨਾ ਤੱਕਰ ਸਾਡੇ ਘੋੜੇ, ਕਿਵੇਂ ਅਸੀਂ ਰਾਜ ਕੀਤਾ ਤੇ ਕਿੱਡੀਆਂ ਕਿੱਡੀਆਂ ਸ਼ਹਿਨਸ਼ਾਹੀਆਂ ਉਲਟਾਤੀਆਂ, ਅਬਦਾਲੀ ਵਰਗਿਆਂ ਦੀਆਂ ਚੀਕਾਂ ਪਵਾ ਛੱਡੀਆਂ। ਤੇ ਅੱਜ ਫਿਰ ਉਹੀ ਗੱਲ ਨਾ, ਕਹਿੰਦਾ 10ਵੇਂ ਪਾਤਸ਼ਾਹ ਦੀ ਜਿਹੜੀ ਮਨੋਕਲਪਤ ਪੇਂਟਿੰਗ ਦੇ ਵਿੱਚ ਉਹ ਗਲ 'ਚ ਇੱਕ ਹਾਰ ਪਾਇਆ ਹੁੰਦਾ, ਕਹਿੰਦੇ ਉਹ ਬੇਸ਼ਕੀਮਤੀ ਹਾਰ ਟੁੱਟ ਗਿਆ ਤੇ ਉਸ ਹਾਰ ਦੇ ਮਣ ਕੇ ਸਾਰੇ ਸੰਸਾਰ 'ਚ ਖਿੰਡੇ ਫਿਰਦੇ ਆ। ਕਹਿੰਦਾ ਸਿੱਖ ਮੈਨੂੰ ਇਉਂ ਲੱਗਦੇ, ਕਿਸੇ ਬੜੇ ਵੱਡੇ ਵਿਦਵਾਨ ਨੇ ਇਹ ਗੱਲ। ਖੈਰ ਸਾਡੇ ਧਰਮ ਨੂੰ, ਸਾਡੀ ਬੋਲੀ ਨੂੰ, ਸਾਡੇ ਸੱਭਿਆਚਾਰ ਨੂੰ ਘਾਉਣ ਲੱਗ ਚੁੱਕਿਆ, ਸਿਉਂਕ ਲੱਗ ਚੁੱਕੀ ਆ, ਅੰਦਰੋਂ ਅੰਦਰੀ ਹੌਲੀ ਹੌਲੀ ਸਾਨੂੰ ਖਾਧਾ ਜਾ ਰਿਹਾ। ਸਾਡੇ ਪ੍ਰਚਾਰਕ, ਸਾਡੇ ਧਾਰਮਿਕ ਤੇ ਸਿਆਸੀ ਆਗੂ ਇਹ ਪਤਾ ਨਹੀਂ ਜਾਣ ਕੇ ਜਾਂ ਅਣਜਾਣ ਪੁਣੇ ਚ ਗਦਾਰੀ ਕਰ ਰਹੇ ਨੇ। ਹੈਗੀ ਇਹ ਗਦਾਰੀ। ਸੋ ਜਿਹੜੇ ਸਾਡੇ ਗੁਰਦੁਆਰਿਆਂ ਦਾ ਮੰਦਰੀਕਰਨ ਹੋ ਰਿਹਾ, ਬੰਦੀ ਛੋੜ ਦਿਹਾੜੇ ਦੀਆਂ ਵਧਾਈਆਂ, ਦੀਵਾਲੀ ਦੀਆਂ ਵਧਾਈਆਂ, ਮੁਬਾਰਕਾਂ ਜੀ ਸਭ ਨੂੰ। ਪਰ ਇਹ ਕਿਹਨੂੰ ਆਪਾਂ ਨੂੰ ਚੇਤੇ ਕੱਦਣ ਆਊਗਾ ਵੀ ਜਿਹੜਾ ਗਵਾਲੀਅਰ ਦੇ ਕਿਲੇ 'ਚ ਗੁਰਦੁਆਰਾ ਸੀ ਉਹਦਾ ਮੰਦਿਰ ਬਣਾਤਾ ਉਹਨਾਂ ਨੇ। ਪਰ ਆਪਾਂ ਨੂੰ ਤਾਂ ਉਦੋਂ ਸ਼ਰਮ ਨਹੀਂ ਆਈ ਜਦੋਂ ਜਗਨਨਾਥਪੁਰੀ ਤੇ ਆਪਣੇ ਹਰਿਦੁਆਰ, ਮਟਨ, ਤੇ ਉੱਥੇ ਸਿੱਕਮ 'ਚ ਡਾਂਗਮਾਰ ਸਾਹਿਬ, ਘੱਟੋ ਘੱਟ 500 ਗੁਰਦੁਆਰੇ ਆ ਜਿਹੜੇ ਦੀਵਾਲੀ ਵਾਲਿਆਂ ਨੇ, ਰਮਾਇਣ ਵਾਲਿਆਂ ਨੇ, ਰਾਮਚੰਦਰ ਵਾਲਿਆਂ ਨੇ, ਕ੍ਰਿਸ਼ਨਵਾੜੀ ਧਿਰ ਨੇ ਖਾ ਲਏ ਤੁਹਾਡੇ। ਅੱਜ ਨਹੀਂ ਤੁਹਾਨੂੰ ਇਸ ਗੱਲ ਦਾ ਅਹਿਸਾਸ, ਆਉਣ ਵਾਲੀਆਂ ਨਸਲਾਂ ਨੂੰ, ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਸ਼ਰਮਿੰਦੇ ਕਰਿਆ ਕਰਨਗੇ। ਹੁਣ ਕਰਦੇ ਨੇ, ਸੋਸ਼ਲ ਮੀਡੀਆ ਤੇ ਕਰਦੇ ਨੇ ਵੀ ਹੈਗੀ ਜ਼ਰੂਰਤ, ਆ ਜਾਓ ਫਿਰ ਝਾਕੋ ਤਾਂ ਸਹੀ ਮਾੜਾ ਜੀ। ਸੋ ਜਿਹੜਾ ਸਾਡੇ ਧਰਮ ਦੇ ਵਿੱਚ ਇਹ ਸਾਰਾ ਕੁਝ ਆ ਚੁੱਕਿਆ, ਇਹਦੇ ਖਿਲਾਫ ਲੜਨਾ ਕੱਟੜਵਾਦ ਨਹੀਂ ਹੁੰਦਾ। ਗਲਤ ਗੱਲ ਦਾ ਵਿਰੋਧ ਕਰਨਾ, ਖਾਲਸਾਈ ਸਿਧਾਂਤ ਨੂੰ, ਖਾਲਸਾਈ ਇਤਿਹਾਸ ਨੂੰ, ਇਤਿਹਾਸ ਤੇ ਬ੍ਰਾਹਮਣਵਾਦ ਦਾ ਲੇਪ ਚਾੜਿਆ ਜਾ ਰਿਹਾ, ਗੁਰਬਾਣੀ ਦੀ ਬ੍ਰਾਹਮਣਵਾਦੀ ਵਿਆਖਿਆ ਕੀਤੀ ਜਾ ਰਹੀ ਹੈ, ਸਿੱਖੀ ਦੇ ਅੱਡਰੇ ਤੇ ਵੱਖਰੇਪਣ ਦੀ ਹਰ ਨਿਸ਼ਾਨੀ। ਆ ਪਿੱਛੇ ਜੇ ਨਾਨਕਸ਼ਾਹੀ ਕੈਲੰਡਰ ਬਣਿਆ ਸੀ ਨਾ, RSS ਨੇ ਮੂਹਰੇ ਲਾ ਕੇ ਬ੍ਰਾਹਮਣ ਬਾਣੀਏ, ਸੰਤ ਸਮਾਜ ਖਤਮ ਕਰਤਾ, ਤੇ ਬਾਦਲ ਹੁਣੇ ਤਾੜੀਆਂ ਮਾਰ ਮਾਰ ਕੇ ਚੜਾ ਕੇ ਵੀ ਆਹ ਲਓ ਜੀ ਖਤਮ ਕਰਤਾ। ਸਿੱਖੀ ਦੇ ਵੱਖਰੇ ਤੇ ਅੱਡਰੇਪਣ ਦੀ ਉਹ ਕੌਮਾਂ ਤਾਂ ਲੱਭ ਲੱਭ ਕੇ ਆਪਦੇ ਅੱਡਰੇ ਤੇ ਵੱਖਰੇਪਣ ਨੂੰ ਮਜ਼ਬੂਤ ਕਰਦੀਆਂ ਹੁੰਦੀਆਂ ਨੇ। ਆ ਹਿੰਦੂਆਂ ਨੇ, ਜਦੋਂ ਮੈਂ ਇਤਿਹਾਸ ਪੜ੍ਹਦਾ, ਮੈਂ ਤਾਂ ਜਿੰਨੀ ਵਾਰ ਪੜ੍ਹਦਾ ਮੈਂ ਉਹਨਾਂ ਤੇ ਹੈਰਾਨ ਹੋ ਜਾਂਦਾ ਕਿ ਉਹ ਆਪਦੇ ਆਪ ਨੂੰ ਬਚਾਉਣ ਲਈ, ਆਪਦੇ ਆਪ ਨੂੰ ਵਧਾਉਣ ਲਈ ਕੁਝ ਵੀ ਕਰ ਸਕਦੇ ਆ। ਆ ਜਿਹੜੀ ਗਣੇਸ਼ ਪੂਜਾ ਜੀ ਅੱਜ ਦੀਆਂ ਫਿਲਮਾਂ 'ਚ ਵੀ ਦਿਖਾਉਂਦੇ ਆ ਨਾ, ਉਹਨਾਂ ਨੇ ਆ ਪਿਛਲੀ ਸਦੀ 'ਚ ਧਰਮ ਜਿਹਾ ਕੱਢਿਆ, ਉਹ ਵੀ ਐਂ ਕਰਿਆ ਕਰਾਂਗੇ। ਆ ਰਾਮਲੀਲਾ ਜਿਹੜੀ ਆ, ਇਹ ਵੀ ਕਹਿੰਦੇ ਆ 100-150 ਸਾਲ ਹੋਏ ਆ। ਜਦੋਂ ਆਪਣੇ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਸੀ, ਜਦੋਂ ਡੋਗਰਿਆਂ ਦੀ ਚੱਲਦੀ ਸੀ, ਉਦੋਂ ਪੰਜਾਬ ਦੇ ਵਿੱਚ ਕਹਿੰਦੇ ਦੁਸਹਿਰਾ ਪਹਿਲੀ ਵਾਰ ਲੱਗਿਆ ਉੱਤਰੀ ਭਾਰਤ 'ਚ। ਆ ਜਿਹੜੀ ਰਾਮਲੀਲਾ ਵਾਲੀ ਹੈਗੀ ਆ ਸਾਰੀ ਕਹਾਣੀ, ਜਿਹੜਾ ਇਹਦਾ ਓਰੀਜਨ ਆ ਉਹ ਰਾਮਚਰਿਤ ਮਾਨਸ ਚੋਂ ਆ, ਉਹ ਤੁਲਸੀਦਾਸ ਨੇ ਲਿਖੀ ਆ। ਤੁਲਸੀਦਾਸ ਉਦੋਂ ਹੋਇਆ ਜਦੋਂ ਬਾਦਸ਼ਾਹ ਅਕਬਰ ਸੀ, ਬਾਦਸ਼ਾਹ ਅਕਬਰ ਉਦੋਂ ਹੋਇਆ ਜਦੋਂ ਦੂਜੇ ਪਾਤਸ਼ਾਹ ਸੀ। ਮਤਲਬ ਕਿ ਇਹ ਆ ਸਾਰੀਆਂ 400-500 ਸਾਲ ਪੁਰਾਣੀਆਂ ਗੱਲਾਂ ਨੇ, ਬੜਾ ਪੁਰਾਣਾ ਕੰਮ ਨਹੀਂ ਹੈਗਾ। ਇਦੋਂ ਪਹਿਲਾਂ ਵਾਲੀ ਜਿਹੜੀ ਰਮਾਇਣ ਆ ਵਾਲਮੀਕ ਵਾਲੀ, ਉਹਦੇ ਵਿੱਚ ਰਾਜਾ ਰਾਮਚੰਦਰ ਦਾ ਜ਼ਿਕਰ ਆ। ਜਿਹੜੀ ਰਾਮਚਰਿਤ ਮਾਨਸ ਵਾਲੀ ਰਮਾਇਣ ਆ, ਇਹਦੇ 'ਚ ਭਗਵਾਨ ਸ਼੍ਰੀ ਰਾਮ ਬਣਾਤਾ ਉਹਨਾਂ ਨੇ। ਹੁਣ ਜਦੋਂ ਅਸੀਂ ਨਿੱਕੇ ਹੁੰਦਿਆਂ ਨੇ ਸੁਣਨਾ ਵੀ ਵਾਲਮੀਕ ਨੇ ਰਮਾਇਣ ਪਹਿਲਾਂ ਲਿਖਤੀ ਸੀ, ਇਹ ਤਾਂ ਬਾਅਦ 'ਚ ਇਹਨਾਂ ਨੇ ਬਾਹਮਣਾਂ ਨੇ ਲਿਖੀ ਆ, ਐ ਜਦੋਂ ਸੁਣਨਾ ਸਾਡੇ ਮਨ 'ਚ ਆਉਣਾ
ਸ਼ਾਇਦ ਇਹ ਲੋਕ ਕਹਿ ਰਹੇ ਨੇ ਕਿ ਵਾਲਮੀਕ ਜੀ ਨੇ, ਮਹਾਰਿਸ਼ੀ ਵਾਲਮੀਕ ਜੀ ਨੇ ਉਹ ਰਮਾਇਣ ਰਾਮਚੰਦਰ ਦੇ ਹੋਣਾ ਦੇ ਹੋਣ ਤੋਂ ਪਹਿਲਾਂ ਲਿਖਤੀ। ਪਹਿਲਾਂ ਅਸੀਂ ਐ ਸੋਚਦੇ ਹੁੰਦੇ, ਉਹ ਤਾਂ ਹੁਣ ਸਮਝ ਲੱਗੀ ਹੈ ਕਿ ਵਾਲਮੀਕ ਜੀ ਨੇ ਰਮਾਇਣ ਦੀ ਕਹਾਣੀ ਜਿਸ ਤਰੀਕੇ ਨਾਲ ਬਿਆਨ ਕੀਤੀ ਉਹ ਪਹਿਲਾਂ ਸੀ, ਤੇ ਉਸ ਤੋਂ ਬਾਅਦ ਚ ਇਹਨਾਂ ਨੇ ਆਪਦੇ ਤਰੀਕੇ ਨਾਲ ਕਰ ਲਈ। ਤੇ ਭਾਰਤੀ ਪਰੰਪਰਾ ਦੇ ਵਿੱਚ ਜਿਹੜੇ ਵਾਲਮੀਕ ਨੂੰ ਜਾਂ ਜਿਹੜਾ ਦਲਿਤ ਸ਼ੂਦਰ ਜਿਨ੍ਹਾਂ ਨੂੰ ਬ੍ਰਾਹਮਣ ਨੀਚ ਕਹਿੰਦਾ, ਉਹਨਾਂ ਸਾਰਿਆਂ ਨੂੰ ਤਾਂ ਵਾਲਮੀਕ ਵਾਲੀ ਰਮਾਇਣ ਨਾਲ ਖੜਨਾ ਚਾਹੀਦਾ। ਉਹ ਪਤਾ ਨਹੀਂ ਰਾਮਚੰਦਰ ਵਾਲੀ, ਭਗਵਾਨ ਸ਼੍ਰੀ ਰਾਮ ਵਾਲੀ ਰਮਾਇਣ ਨਾਲ ਕਿਵੇਂ ਖੜ ਗਏ। ਆ ਪਿੱਛੇ ਜੇ ਕਿਤਾਬ ਪੜ੍ਹੀ, ਬੜਾ ਮੈਂ ਹੈਰਾਨ ਹੋਇਆ, ਉਹ ਤੇ ਸਿੱਧਾ ਹੀ ਲਿਖਿਆ ਮਿਸ ਗਾਈਡਰ ਆਫ ਹਿੰਦੂ ਸੋਸਾਇਟੀ ਤੁਲਸੀਦਾਸ, ਹਿੰਦੂ ਧਰਮ ਕੇ ਪਥ ਭ੍ਰਸ਼ਟਕ ਤੁਲਸੀਦਾਸ, ਹਿੰਦੂਆਂ ਨੂੰ ਕਰਾਹੇ ਪਾਉਣ ਵਾਲਾ ਤੁਲਸੀਦਾਸ, ਹਿੰਦੂਆਂ ਨੂੰ ਬੇਵਕੂਫ ਬਣਾਉਣ ਵਾਲਾ ਤੁਲਸੀਦਾਸ, ਜਿਹਨੇ ਰਾਜੇ ਰਾਮਚੰਦਰ ਨੂੰ ਭਗਵਾਨ ਸ਼੍ਰੀ ਰਾਮ ਬਣਾ। ਸਿੱਖੋ, ਇਹੋ ਜਿਹੇ ਕੌਮ ਨਾਲ, ਇਹੋ ਜਿਹੀ ਧਰਮ ਨਾਲ ਤੁਹਾਡਾ ਵਾਹ ਪਿਆ ਹੋਇਆ, ਜਿਹਨੇ ਪਤਾ ਨਹੀਂ ਕਿਹਨੂੰ ਖਾ ਲਿਆ ਤੇ ਕਿਹਨੂੰ ਛੱਡ। ਬਚ ਜਾਓ। ਤੇ ਆਪਾਂ ਨੂੰ ਇਹੀ ਚਾਹ ਚੜਿਆ, ਆਪਾਂ ਕਿਵੇਂ ਗੁਲਾਮ ਆ ਜੀ। ਮੁੱਲਾ ਕੋ ਜਿਹੜਾ ਅਲਾਮਾ ਇਕਬਾਲ ਸੀ ਨਾ, ਉਹਨੇ ਇੱਕ ਸ਼ੇਰ ਲਿਖਿਆ ਸੀ ਬੜਾ ਕਮਾਲ ਦਾ। ਸਰਦਾਰ ਗਜਿੰਦਰ ਸਿੰਘ ਜੀ, ਸਰਦਾਰ ਕਪੂਰ ਸਿੰਘ ਜੀ, ਸਰਦਾਰ ਹਰਸਿਮਰਨ ਸਿੰਘ ਜੀ, ਤੇ ਹੋਰ ਜਿੰਨੇ ਵੀ ਸਾਡੇ ਆਜ਼ਾਦੀ ਪਸੰਦ ਸਿੰਘਾਂ ਨਾਲ, ਸਾਡੇ ਵਡੇਰਿਆਂ ਨਾਲ ਬੇੜਾ ਵਾਹ ਪਿਆ, ਇਹ ਸ਼ੇਰ ਮੈਂ ਸਾਰਿਆਂ ਦੇ ਮੂੰਹੋਂ ਸੁਣੇ। ਕਹਿੰਦੇ ਅਲਾਮਾ ਇਕਬਾਲ ਨੇ ਕਹਿਣਾ, मुल्ला को अगर है हिंद में साजदे की इजाजत, नादान जे समझता है इस्लाम है आजाद। ਭਈ ਇਹਨੂੰ ਮੁੱਲਾ ਨੂੰ, ਮਲਾਣੇ ਨੂੰ, ਪੁਜਾਰੀ ਜਿਹੜੀ ਇਸਲਾਮ ਦੀ ਕਲਾਸ ਆ, ਪੁਜਾਰੀ ਕਲਾਸ, ਇਹਨੂੰ ਮਿਲਿਆ ਹੋਇਆ ਨਮਾਜ਼ ਪੜ੍ਹਨ ਦਾ ਹੱਕ, ਇਹ ਸਮਝਦਾ ਇਸਲਾਮ ਆਜ਼ਾਦ ਆ। ਉਵੇਂ ਆਪਣਾ ਹਾਲ ਆ ਵੀ ਆਪਾਂ ਨੂੰ ਯਾਰ ਆਹ ਹੱਕ ਮਿਲੇ ਤਾਂ ਹੋਏ। ਹੱਕ ਤਾਂ ਤੁਹਾਨੂੰ ਇਹਦੇ ਨਾਲੋਂ ਵੀ ਜ਼ਿਆਦਾ ਦੇ ਦੇਣਗੇ। ਜਦੋਂ ਮੁਰਗਾ ਬੱਕਰਾ ਹਲਾਲ ਕਰਨਾ ਹੁੰਦਾ ਨਾ, ਉਹਨੂੰ ਪਲੋਸਿਆ ਜਾਂਦਾ ਪਹਿਲਾਂ ਵੀ, ਖੜ ਜਾ ਆਰਾਮ ਨਾਲ ਸੀਲ ਕੁੱਕੜ ਬਣ ਕੇ। ਉਵੇਂ ਉਹ ਤੁਹਾਨੂੰ ਹੜੱਪਣ ਲਈ, ਤੁਹਾਨੂੰ ਮਾਰਨ ਲਈ। ਇਹ ਕੱਟੜਵਾਦ ਨਹੀਂ ਹੈਗਾ। ਸਾਡਾ ਧਰਮ ਸਾਨੂੰ ਕੱਟੜ ਨਹੀਂ ਬਣਾਉਂਦਾ। ਮੈਂ ਤੁਹਾਨੂੰ ਇੱਕ ਗੱਲ ਸਮਝਾਉਣੀ ਜਾਂ ਦੱਸਣੀ, ਜਾਂ ਗੱਲ ਇਹ ਹੈ, ਆਪਣੇ ਜੇ ਇੰਨੀ ਵੀ ਨਫ਼ਰਤ ਹੋਵੇ ਹਿੰਦੂਆਂ ਨਾਲ, ਸਾਡੇ ਰਾਮ ਸਿੰਘ ਆਮ ਨੌ ਆ। ਹੁਣ ਇਹਨਾਂ ਦਿਨਾਂ ਚ ਇੱਕ ਸ਼੍ਰੋਮਣੀ ਕਮੇਟੀ ਦਾ ਮੈਂਬਰ, ਬਾਦਲ ਧੜੇ ਦਾ ਆਗੂ, ਜਿਹੜਾ ਕਿਸੇ ਵੇਲੇ ਸਰਦਾਰ ਸਿਮਰਨਜੀਤ ਸਿੰਘ ਮਾਨ ਦੀ ਬੁੱਕਲ ਦਾ ਬੰਦਾ ਹੁੰਦਾ ਸੀ, ਬਾਅਦ ਵਿੱਚ ਉਹ ਪਿੱਠ ਦਿਖਾ ਗਿਆ ਪੂਰੇ ਸੰਘਰਸ਼ ਨੂੰ ਤੇ ਬਾਦਲਕਿਆਂ ਦੀ ਝੋਲੀ ਚ ਵੜ ਗਿਆ। ਅੱਜ ਉਹਦਾ ਭੋਗ ਆ, ਇਹ ਪਿਛਲੇ ਦਿਨੀ ਉਹਦੀ ਡੈਥ ਹੋਈ ਸੀ। ਉਹਦਾ ਨਾਮ ਰਾਮ ਸਿੰਘ, ਰਾਗੀ ਰਾਮ ਸਿੰਘ। ਬੜੀਆਂ ਉਹਦੀਆਂ, ਚਲੋ ਹੁਣ ਤਾਂ ਚਲਾਣੇ ਕਰ ਗਿਆ। ਆ ਜਿਹੜਾ ਖਾਲਿਸਤਾਨੀ ਸਫਾ ਦੇ ਵਿੱਚ ਭੰਦਰੋਲ ਪਿਆ ਹੋਇਆ ਨਾ ਕਿੰਨੇ ਸਾਲਾਂ ਤੋਂ, ਉਹਦੇ ਪੈਰੀ ਪਿਆ ਹੋਇਆ। ਇਕੱਠੇ ਹੋ ਗਏ ਸੀ ਇੱਕ ਵਾਰੀ ਮਾਨ ਦਲ ਤੇ ਦਲਜੀਤ ਸਿੰਘ ਤੇ ਸਾਰੇ ਖਾੜਕੂ ਦਲ ਖਾਲਸਾ, ਸਾਰੇ ਇਕੱਠੇ ਹੋਏ ਸੀ। ਜਿਨ੍ਹਾਂ ਦਿਨਾਂ 'ਚ ਜੂਨ 84 ਦੇ ਸ਼ਹੀਦਾਂ ਦੀ ਮੈਂ ਡਾਇਰੈਕਟਰੀ ਤਿਆਰ ਕੀਤੀ ਸੀ। ਇੱਥੇ ਭਾਈ ਗੁਰਦਾਸ ਹਾਲ 'ਚ ਪ੍ਰੋਗਰਾਮ ਸੀਗਾ। ਇੱਥੇ ਮਾਨ ਦਲ ਵੱਲੋਂ ਪ੍ਰੋਫੈਸਰ ਜਗਮੋਹਨ ਸਿੰਘ ਟੋਨੀ, ਚਰਨ ਸਿੰਘ ਲਹਾਰਾ ਤੇ ਹੋਰ ਆਗੂ ਸੀ, ਭਾਈ ਦਲਜੀਤ ਸਿੰਘ ਸੀ, ਸਾਡੇ ਭਾਈ ਸਤਨਾਮ ਸਿੰਘ ਪੌਂਟਾ ਸਾਹਿਬ, ਸਾਰੇ ਕਹਿੰਦੇ ਚਲੋ ਇਕੱਠੇ ਹੋਣੇ। ਪਰ ਉਸ ਬੰਦੇ ਨੇ ਇਹੋ ਜਿਹੀ ਲੁੱਤੀ ਲਾਈ, ਔਰ ਨੀਂਹ ਰੱਖੀ ਗਈ। ਕਿਤਾਬ ਆ ਨਾ ਕੁਲਜਿੰਦਰ ਸਿੱਧੂ ਦੀ, ਸਰਦਾਰ ਮਹਿੰਦਰ ਸਿੰਘ ਦੀ। ਕੁਲਜਿੰਦਰ ਤਾਂ ਉਹਦੇ ਬੇਟੇ ਦਾ ਨਾਂ ਆ, ਜਿਹਨੇ ਸਾਡਾ ਹੱਕ ਫਿਲਮ ਬਣਾਈ ਆ। ਤੇ ਉਹ ਨੀਂਹ ਰੱਖੀ ਗਈ ਚ ਉਹਨੇ ਸਿੱਧਾ ਹੀ ਲਿਖਿਆ ਹੋਇਆ ਵੀ ਰਾਗੀ ਰਾਮ ਸਿੰਘ ਸਰਕਾਰ ਨਾਲ ਰਲ ਕੇ ਆ ਕੁਛ ਕਰਦਾ। ਚਲੋ ਮਰ ਗਿਆ ਮਰਾ ਗਿਆ। ਗੱਲ ਇਹ ਹੈ, ਰਾਮ ਸਿੰਘ ਨਾਂ ਸਾਡੇ ਆਮ ਆ। ਜੇ ਰਾਮ ਅੱਖਰ ਨਾਲ ਸਾਡੀ ਬੈਰ ਹੋਵੇ, ਨਫ਼ਰਤ ਹੋਵੇ, ਤਾਂ ਸਾਡੇ ਆਮ ਨਾਂ ਰਾਮ। ਕ੍ਰਿਸ਼ਨ ਸਿੰਘ ਵੀ ਆਮ ਨਾਂ ਆ ਸਾਡੇ। ਹਿੰਦੂ ਨਾਵਾਂ ਨਾਲ, ਹਿੰਦੂ ਸਰੋਕਾਰਾਂ ਨਾਲ ਕੋਈ ਨਫ਼ਰਤ ਨਹੀਂ ਹੈਗੀ। ਪਰ ਜਦੋਂ ਜਿਹੜੀ ਚੀਜ਼, ਜਿਵੇਂ ਸਾਡੇ ਘਰਾਂ 'ਚ ਹੁੰਦਾ ਵੀ ਕਿਸੇ ਬੰਦੇ ਨਾਲ ਵੈਰ ਪੈ ਜੇ, ਆਪਾਂ ਫਿਰ ਉਹ ਤੋਂ ਬਚਣ ਲਈ ਆਪਣੇ ਬਜ਼ੁਰਗ ਘਰਾਂ ਦੇ ਕਹਿੰਦੇ ਆ, ਕਾਕਾ ਇਹ ਤੋਂ ਬਚ ਕੇ ਰਹੀ, ਇਹ ਤੋਂ ਦੂਰ ਰਹੀ, ਕਹਿੰਦੇ ਆ ਨਾ ਆਪਾਂ। ਜੇਕਰ ਕਿਸੇ ਪਰਿਵਾਰ ਦੇ ਵਿੱਚ ਬਜ਼ੁਰਗ ਬਿਠਾ ਕੇ ਸਾਰੇ ਜਵਾਕਾਂ ਨੂੰ ਕਵੇ ਵੀ ਮੇਰੀ ਸਾਰੀ ਜ਼ਿੰਦਗੀ ਦਾ ਇੱਕੋ ਤੁਹਾਨੂੰ ਆਦੇਸ਼ ਆ, ਮੈਂ ਹੁਣ ਚਲਾਣੇ ਕਰ ਸਕਦਾ, ਮੇਰੇ ਤੋਂ ਬਾਅਦ ਵਿੱਚ ਤੁਸੀਂ ਫਲਾਨਿਆਂ ਨਾਲ ਕਿਤੇ ਵਰਤਣਾ ਨਹੀਂ। ਇਵੇਂ ਸਾਨੂੰ ਕਲਗੀਧਰ ਸ਼ਹਿਨਸ਼ਾਹ ਦਾ ਹੁਕਮ ਆ, ਜਬ ਜੇ ਗਹੇ ਵਿਪਰਨ ਕੀ ਰੀਤ, ਮੈਂ ਨਾ ਕਰੂੰ ਇਨਕੀ ਪ੍ਰਤੀ। ਥੋੜੀ ਸ਼ਕਲ ਨਹੀਂ ਦੇਖਣੀ ਜੇ ਤੁਸੀਂ ਬਾਹਮਣ ਬਾਦ ਦੇ ਨਾਲ। ਆਪਾਂ ਭੱਜ ਭੱਜ ਕੇ ਬਾਹਮਣ ਵੱਲ ਨੂੰ ਜਾਂਦੇ ਆ, ਭਾਲਦੇ ਆ ਖੁਸ਼ੀਆਂ ਕਲਗੀਧਰ ਦੇ ਦਰਬਾਰ ਤੋਂ। ਕਿਵੇਂ ਖੁਸ਼ੀ ਮਿਲ ਜੂ? ਨਹੀਂ ਮਿਲੇਗੀ। ਸੋ ਜਿਹੜਾ ਆਮ ਬਜ਼ੁਰਗ ਹੋਵੇ ਉਹ ਵੀ ਗੁੱਸੇ 'ਚ ਆਊਗਾ, ਉਹ ਵੀ ਇਤਰਾਜ਼ ਕਰੇਗਾ ਕਿ ਜਦੋਂ ਤੁਹਾਨੂੰ ਮੈਂ ਸਮਝਾ ਰਿਹਾ ਆਪਾਂ ਉਧਰ ਨਾ ਜਾਈਏ, ਤੁਸੀਂ ਕਿਉਂ ਜਾਂਦੇ ਹੋ? ਉਵੇਂ ਹੀ ਇਸ ਮੌਕੇ ਸਾਨੂੰ ਇਹ ਆਪਣੇ ਦਰਾਂ 'ਚ, ਆਪਣੇ ਘਰਾਂ 'ਚ, ਮੈਂ ਜਦੋਂ ਨਾਭੇ ਜੇਲ੍ਹ ਸੀ, ਮੇਰੀ ਚੱਕੀ 'ਚ ਮੈਂ ਇੱਕ ਸਕੈਚ ਪੈਨ ਮੰਗਾ ਕੇ
ਤੇ ਆਪਦੀ ਕੰਧ ਉੱਤੇ ਲਾਇਆ ਹੋਇਆ ਸੀ ਪੋਸਟਰ ਉੱਤੇ ਲਿਖਿਆ ਸੀ, ਜੇ ਸਿੱਖੀ ਬਚਾਉਣੀ ਆ ਹਿੰਦੂ ਤੋਂ, ਹਿੰਦੂ ਧਰਮ ਤੋਂ, ਹਿੰਦੂ ਵਿਸ਼ਵਾਸਾਂ ਤੋਂ, ਹਿੰਦੂ ਰਵਾਇਤਾਂ ਤੋਂ, ਹਿੰਦੂ ਪਰੰਪਰਾਵਾਂ ਤੋਂ, ਹਿੰਦੂ ਸ਼ਾਸਤਰਾਂ ਤੋਂ, ਹਿੰਦੂ ਨਾਲ ਸੰਬੰਧਿਤ ਹਰ ਚੀਜ਼ ਤੋਂ ਬਚੋ। ਉਹ ਉਵੇਂ ਆ ਜਿਵੇਂ ਕੰਧਾਂ ਤੇ ਲੋਕਾਂ ਦੇ ਘਰਾਂ ਤੇ ਲਿਖ ਕੇ ਲਾਇਆ ਹੁੰਦਾ ਵੀ ਸਾਡਾ ਕੁੱਤਾ ਖੁੱਲਿਆ ਫਿਰਦਾ, ਬੀਵੇਅਰ ਆਫ ਡੌਗ, ਸਾਡੇ ਕੁੱਤੇ ਤੋਂ ਬਚੋ। ਉਵੇਂ ਭਾਈ ਸਿੱਖੋ ਬਚ ਜਾਓ ਵਿਪਰਨ ਕੀ ਰੀਤ ਤੋਂ, ਤੁਹਾਨੂੰ ਖਾ ਰਹੀ ਆ, ਹੜੱਪ ਰਹੀ ਹੈ। ਤੋ ਇਸ ਮਾਹੌਲ ਦੇ ਵਿੱਚ ਤੁਸੀਂ ਉਹਦੀਆਂ ਚਾਲਾਂ ਸਮਝ ਹੀ ਨਹੀਂ ਸਕਦੇ। ਇੱਥੇ ਪੰਜਾਬ ਦੇ ਵਿੱਚ ਉਹਨਾਂ ਨੇ ਈਸਾਈ ਭਾਈਚਾਰੇ ਦੇ ਬੰਦੇ ਪੈਦਾ, ਈਸਾਈ ਨਹੀਂ ਹੈਗੇ, ਨਕਲੀ ਈਸਾਈ ਆ ਜਿੰਨੇ ਮੁੰਡੇ ਇੱਥੇ ਮੂਹਰੇ ਲਾਏ ਹੋਏ ਨੇ ਉਹ ਸਿੱਖਾਂ ਦੇ ਨਹੀਂ, ਇੱਕ ਦੋ ਸਿੱਖ ਵੀ ਨੇ ਵੈਸੇ, ਪਰ ਉਹ ਹਿੰਦੂ ਮੁੰਡੇ ਮੂਹਰੇ ਕੀਤੇ ਹੋਏ ਨੇ ਕਿ ਜੇ ਇਹ ਪੰਜਾਬ ਦੇ ਦਲਿਤ ਭਾਈਚਾਰੇ ਦੇ ਲੋਕ ਜਿਹੜੇ ਆ ਸਿੱਖੀ ਤੋਂ ਤੋੜਨੇ ਆ ਤਾਂ ਇਹਨਾਂ ਨੂੰ ਈਸਾਈ ਭਾਈਚਾਰੇ ਨਾਲ ਜੋੜ ਦੋ। ਸਾਰੇ ਭਾਰਤ ਵਿੱਚ ਈਸਾਈਆਂ ਨਾਲ ਲੜਦੇ ਆ। ਤੇ ਅੱਜ ਉਹਨਾਂ ਦਾ ਇੱਕ ਨਵਾਂ ਹੀ ਪੰਗਾ ਦੇਖਣ ਨੂੰ ਮਿਲਿਆ ਕਿ ਇੱਕ ਜਿਹੜਾ ਪਾਸਟਰ ਸੀ ਪਿੱਛੇ ਦੇ ਬਜਿੰਦਰ ਪਾਸਟਰ ਜਿਹਨੂੰ ਸਜ਼ਾ ਹੋਈ ਆ, ਉਹਦਾ ਕੰਮ ਜਿਹੜਾ ਹੈਗਾ ਹੋ ਗਿਆ ਸੀ ਪਹਿਲਾਂ, ਹੁਣ ਉਹਦੀਆਂ ਸਾਰੀਆਂ ਪ੍ਰਾਪਰਟੀਆਂ ਜਿਹੜੀਆਂ ਨੇ ਉਹਨਾਂ ਨੂੰ ਉਹ ਕਰ ਲਿਆ ਗਿਆ, ਹੜੱਪ ਲਿਆ ਗਿਆ ਕਿ ਲਓ ਜੀ ਤੁਸੀਂ ਤਾਂ ਗਲਤ ਕੰਮ ਕਰਦੇ ਸੀਗੇ। ਉਹ ਜਿਹੜੇ ਇਹ ਚੱਕਰ ਆ ਇਹਦੇ ਪਿੱਛੇ ਕੀ ਕਾਰਨ ਆ? ਉਹ ਕਹਿੰਦੇ ਵੀ ਤੂੰ ਆਪਦੀ ਜ਼ਿੰਮੇਵਾਰੀ ਨਿਭਾ ਨਹੀਂ ਸਕਿਆ, ਤੂੰ ਹੋਰ ਹੀ ਚੱਕਰਾਂ 'ਚ ਪੈ ਗਿਆ, ਆਪਦੀ ਜੇਲ੍ਹ ਗਿਆ, ਸਾਡਾ ਸਾਰਾ ਪੈਸਾ ਖਰਾਬ ਕਰਤਾ। ਫਿਰ ਤੇਰੀ ਨਹੀਂ ਤਾਂ ਇੱਥੇ ਸਰਸੇ ਅਭਿਆਸ ਵਾਲਾ ਸਾਰੀ ਦੱਬੀ ਜਾਂਦਾ ਜ਼ਮੀਨ, ਸਰਕਾਰ ਨੂੰ ਉਹਦਾ ਤੱਕ ਤੇ ਆਉਂਦਾ ਨਹੀਂ। ਬਜਿੰਦਰ ਪਾਸਟਰ ਨੂੰ ਸਜ਼ਾ ਦਿੱਤੀ ਜਾ ਰਹੀ ਆ ਕਿ ਤੂੰ ਸਿੱਖਾਂ ਨੂੰ ਚੰਗਾ ਭਲਾ ਉੱਲੂ ਬਣਾ ਰਿਹਾ ਸੀਗਾ, ਤੂੰ ਕਿਹੜੇ ਪਾਸੇ ਪੈ ਗਿਆ। ਤੇ ਅੱਜ ਅਮਿਤ ਮਾਲਵੀਆ ਨਾਂ ਦੇ ਇੱਕ ਲੀਡਰ ਦੀ ਇੱਥੇ ਸਟੇਟਮੈਂਟ ਘੁੰਮ ਰਹੀ ਆ ਵੀ ਉਹ ਕਹਿੰਦਾ ਜੀ ਪੰਜਾਬ ਦੇ ਲੋਕ ਆ ਜਿਹੜੇ ਉਹ ਦਿੱਲੀ ਨੂੰ ਪਰਾਲੀ ਦੇ ਧੂਏ ਨਾਲ, ਹਾਲਾਂਕਿ ਇੱਥੇ ਸਾਡੇ ਝੋਨੇ ਵੱਢੇ ਵੀ ਨਹੀਂ ਗਏ, ਪਰ ਉਹਨੇ ਦਹਾਈ ਪਾਤੀ। ਕਮਾਲ ਦਾ ਵਾ, ਝੋਨੇ ਦਾ ਸਾਡੇ ਪਰਾਲੀ ਦਾ ਧੂਆਂ ਜਿਹੜਾ ਲਾਹੌਰ ਨੂੰ ਨਹੀਂ ਜਾਂਦਾ ਤੇ ਦਿੱਲੀ ਨੂੰ ਚਲੇ ਜਾਂਦਾ, ਸਾਰੇ ਹਰਿਆਣੇ ਨੂੰ ਛੱਡ ਕੇ। ਕਮਾਲ ਦੀ ਗੱਲ ਆ। ਉਹ ਜੇ ਯਾਰ ਇਹ ਲੋਕ ਇੰਨੇ ਮਾੜੇ ਆ ਪੰਜਾਬ ਦੇ, ਜੇ ਸਿੱਖ ਇੰਨੇ ਭੈੜੇ ਆ, ਤੁਹਾਨੂੰ ਹਰ ਸਾਲ ਤੰਗ ਕਰਦੇ ਆ, ਇਹਨਾਂ ਨੂੰ ਦੇ ਕੇ ਖਾਲਿਸਤਾਨ ਅੱਡ ਕਰੋ ਤੇ ਆਪੇ ਇਹਨਾਂ ਨੂੰ ਅਕਲ ਟਿਕਾਣੇ ਆਵੇ ਜਦੋਂ ਇਹਨਾਂ ਨੂੰ ਕਿਸੇ ਪਾਸੋਂ ਰੋਟੀ ਨਾ ਮਿਲੀ। ਕਈ ਕਹਿੰਦੇ ਹੁੰਦੇ ਆ ਸਾਨੂੰ ਕਿ ਤੁਸੀਂ ਐਵੇਂ ਮਾਰੀ ਜਾਂਦੇ ਹੋ, ਤੁਹਾਡਾ ਮੁਲਕ ਚੱਲਣਾ ਨਹੀਂ। ਭਾਈ ਨਹੀਂ ਚੱਲੂਗਾ, ਵਧੀਆ, ਆਪੇ ਭੁੱਖੇ ਮਰਾਂਗੇ, ਤੁਸੀਂ ਗਲੋਂ ਲਾਹੋ ਸਾਨੂੰ। ਸੋ ਅੱਜ ਜਦੋਂ ਇਹ ਸਾਰਾ ਕੁਝ ਸਾਡੇ ਸਾਹਮਣੇ ਹੈ ਤਾਂ ਇਹ ਗੱਲ ਬੜੀ ਧਿਆਨ ਮੰਗਦੀ ਹੈ ਕਿ ਸਾਡੀ ਕੌਮ ਦੇ ਅੰਦਰ ਜਿਹੜਾ ਇੱਕ ਵਾਇਰਸ ਆ ਚੁੱਕਿਆ ਵਾ,